ਗਿਆਨੀ ਰਘਵੀਰ ਸਿੰਘ ਨੂੰ ਵੀ ਸੁਨੇਹਾ ਦੇ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਕਰਾਂਗੇ, ਕਿਉਂ ਜੇ ਤੁਸੀਂ 2 ਦਸੰਬਰ ਵਾਲੇ ਹੁਕਮਾਂ ਦੀ ਗੱਲ ਕੀਤੀ। ਜਥੇਦਾਰ ਅਕਾਲ ਤਖਤ ਸਾਹਿਬ ਹੋਣ ਦੇ ਨਾਤੇ ਜੋ ਉਹਨਾਂ ਤੋਂ ਆਸ ਕਰਨੀ ਸੀਗੀ ਕੌਮ ਨੇ ਉਹ ਕੀਤੀ, ਪਰ ਉਹ ਬੋਲੇ ਹੀ ਨਹੀਂ। 24 ਘੰਟੇ ਹੋ ਗਏ ਅਜੇ ਤੱਕ ਤਾਂ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਕਿ ਕਿਉਂ ਭਾਈ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ। ਹਰਚਰਨ ਬੈਂਸ ਨੇ ਇਹਨਾਂ ਨੂੰ ਤੋਤਾ ਪੜਾਇਆ ਹੋਇਆ ਵੀ ਕਹਿਣਾ ਸਾਰਿਆਂ ਨੇ ਆਪਾਂ ਇਹੀ ਆ ਬਈ ਅਸੀਂ ਤਾਂ ਜੀ ਕਦੇ ਸੋਚ ਹੀ ਨਹੀਂ ਸਕਦੇ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕਦੇ ਉਲੰਘਣਾ ਕਰਦੀ, ਪਰ ਮੰਨਣੀ ਕਦੇ ਨਹੀਂ ਆਪਾਂ ਅਕਾਲ ਤਖਤ ਸਾਹਿਬ ਦੀ। ਇਹ ਇਹਨਾਂ ਦਾ ਫਾਰਮੂਲਾ ਇਹੀ ਭੁੰਦੜ ਸਾਹਿਬ ਕੱਲ ਨੂੰ ਆ ਕੇ ਪਰਸੋਂ ਉੱਤੇ ਕਹਿ ਦੇਣ। ਸਾਨੂੰ ਸਭ ਨੂੰ ਕਿਸੇ ਨੂੰ ਵਹਿਮ ਨਹੀਂ ਹੈਗਾ ਇਸ ਗੱਲ ਦਾ ਕਿ ਗਿਆਨੀ ਰਘਵੀਰ ਸਿੰਘ ਉਸ ਵਿਆਹ ਵਿੱਚ ਕਿਉਂ ਨਹੀਂ ਹਾਜ਼ਰ ਹੋਣਾ ਚਾਹੁੰਦਾ ਜਿਹਦੇ ਵਿੱਚ ਜਾਣ ਦਾ ਨਾਂ ਲੈ ਕੇ ਭੁੰਦੜ ਸਾਹਿਬ ਨੇ ਅੱਜ ਮੀਟਿੰਗ ਕੈਂਸਲ ਕਰਵਾਈ ਹੈ। ਇਸ ਵਿਆਹ ਕਰਕੇ ਗਿਆਨੀ ਰਘਵੀਰ ਸਿੰਘ ਨੂੰ ਆਉਣਾ ਚਾਹੀਦਾ ਸੀ, ਪਰ ਪੰਥ ਦਾ ਕੌਮ ਦਾ ਮਾੜਾ ਮੋਟਾ ਡਰ ਭੌ ਲੱਗਦਾ ਜਿਹਦੀ ਕਰਕੇ ਉਹ ਕਹਿੰਦੇ ਆ ਕਿ ਵਿਆਹ ਦੀ ਖਾਧੀ ਕੜੀ ਇੱਥੇ ਕਿਤੇ ਪੰਜਾਬ 'ਚ ਕੋਈ ਹੋਰ ਨਾ ਸਿਆਪਾ ਗੱਲ ਪੈ ਜੇ। ਅਸਲ ਵਿੱਚ ਬਾਦਲ ਕਿਆ ਨੇ ਕੌਮ ਨੂੰ ਪੂਰੀ ਤਰ੍ਹਾਂ ਚੈਲੰਜ ਕਰਤਾ ਵਾ ਵੀ ਸਾਨੂੰ ਨਹੀਂ ਕੋਈ ਮਤਲਬ ਵੀ ਤੁਹਾਡਾ ਪੰਥ ਕੀ ਆ, ਕੌਮ ਕੀ ਆ, ਕਿਹੜੀਆਂ ਤੁਹਾਡੀਆਂ ਰਵਾਇਤਾਂ, ਸਾਨੂੰ ਤਾਂ ਜੋ ਸੂਤ ਬਹਿੰਦਾ ਅਸੀਂ ਤਾਂ ਆਪਦੇ ਹਿਸਾਬ ਨਾਲ ਕਰਾਂ। ਬਾਦਲ ਕਿਆ ਦੀ ਇੱਕ ਗੱਲ ਤਾਂ ਹੈਗੀ ਆ ਨਾ ਕਿ 2 ਦਸੰਬਰ ਤੋਂ ਬਾਅਦ ਫਿਰ ਅਗਲੀ ਮੀਟਿੰਗ ਨਹੀਂ ਜਿੱਥੇ ਤਰ੍ਹਾਂ ਦੀ ਹੋਣ ਦਿੱਤੀ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਬੈਠਾ ਹੋ। ਤੇ ਵਿਰਸਾ ਸਿੰਘ ਬਲਟੋਹਾ ਦੀ ਪੂਰੀ ਚੱਲੀ ਆ, ਉਹਨੇ ਰੱਜ ਕੇ ਗੰਦ ਵੀ ਪਾਇਆ ਤੇ ਅਖੀਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਕਢਵਾਉਣ ਦੇ ਵਿੱਚ ਕਾਮਯਾਬ ਵੀ। ਜਿਹੜੇ ਰਾਹ ਤੇ ਚੱਲ ਕੇ ਇਹਨਾਂ ਨੇ MLA ਤੇ MP ਚੋਣਾਂ ਮੌਕੇ ਜ਼ਮਾਨਤਾਂ ਜ਼ਬਤ ਕਰਵਾਈਆਂ ਨੇ, ਹੁਣ ਇਹਨਾਂ ਨੇ ਉਹ ਰਾਹ ਫੜ ਲਿਆ ਜਿਹਦੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਗਾਰੰਟੀ ਨਾਲ ਹਾਰ ਸਕਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਫਰਵਰੀ ਦੇ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਲਾਈਨਾਂ ਨੇ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀਆਂ ਦੇ ਮੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸਿੱਟੇ। ਸੋ 10 ਫਰਵਰੀ 1846 ਨੂੰ 7 ਗੋਲੀਆਂ ਹਿੱਕ ਚ ਕਹਿੰਦੇ ਵੱਜੀਆਂ ਸੀ ਭਾਈ ਜਥੇਦਾਰ ਸਰਦਾਰ ਸ਼ਾਮ ਸਿੰਘ ਅਟਾਰੀ ਦੇ, ਕੌਮ ਦੇ ਜਰਨੈਲ ਦੇ। ਉਹ ਸ਼ਹਾਦਤ ਪਾ ਗਏ ਸੀ, ਪਰ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹਨੇ ਵੀ ਕੌਮ ਦੇ ਵਿੱਚ ਜਾਨ ਪਾਈ ਸੀ। ਤੇ 10 ਫਰਵਰੀ ਨੂੰ ਹੀ ਜੋ ਭਾਣਾ ਸਾਡੇ ਪੰਥਕ ਸਭਾ 'ਚ ਵਾਪਰਿਆ, ਉਹਦੇ ਕਰਕੇ ਸਾਡੀ ਕੌਮ ਦੇ ਵਿੱਚ ਜਿਹੜੀ ਪਹਿਲਾਂ ਹੀ ਬੇਇਤਫਾਕੀ ਵਧੀ ਹੋਈ ਆ, ਬੇਦਿਲੀ ਵਧੀ ਹੋਈ ਆ, ਆਪੋ ਧਾਪ, ਪਾਟੋ ਧਾੜ, ਕਲੈਸ਼, ਸੰਤਾਪ, ਨਿਗਾਰ, ਉਹ ਹੋਰ ਜ਼ਿਆਦਾ ਵਧਣ ਦਾ ਮਾਹੌਲ ਜਿਹੜਾ ਹੈ ਉਹ ਸਾਫ਼ ਤੌਰ ਤੇ ਮਹਿਸੂਸ ਹੋ ਰਿਹਾ। ਕੱਲ ਆਪਾਂ ਸਾਰਿਆਂ ਨੇ ਇਸ ਗੱਲ ਤੇ ਚਰਚਾ ਕਰ ਲਈ ਹੈ ਕਿ ਕਿਵੇਂ ਬਾਦਲ ਕਿਆ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਰਫ ਇਸ ਕਰਕੇ ਕਿ ਇਹਨੇ 2 ਦਸੰਬਰ ਨੂੰ 1978 ਤੋਂ ਲੈ ਕੇ ਹੁਣ ਤੱਕ ਬਾਦਲ ਕਿਆਂ ਵਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਦਿਵਾਉਣ ਵਾਲਾ ਜਿਹੜਾ ਫੈਸਲਾ ਹੈ ਉਹ ਕਰਵਾਇਆ, ਜਾਂ ਕਿਵੇਂ ਇਹਨੇ ਖਾਲਸਾ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੀ ਜੁਰਤ ਕੀਤੀ ਹੈ। ਉਹ ਕੁੱਲ ਮਿਲਾ ਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਦਲ ਕਿਆਂ ਦੀ ਟੋਨ ਵਿੱਚ ਬੋਲੀ 'ਚ ਬੋਲਦਾ ਰਿਹਾ ਉਦੋਂ ਤਾਂ ਪ੍ਰਵਾਨ ਸੀਗਾ, ਪਰ ਹੁਣ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਤਾਂ ਗਿਆਨੀ ਰਘਵੀਰ ਸਿੰਘ ਨੂੰ ਵੀ ਇੱਕ ਤਾਂ ਸੁਨੇਹਾ ਦੇਤਾ ਵੀ ਤੇਰਾ ਵੀ ਆਹ ਹਾਲ ਹੋ ਸਕਦਾ ਹੈ। ਉਹ ਇੰਗਲੈਂਡ ਬੈਠੇ ਆ, ਜਥੇਦਾਰ ਅਕਾਲ ਤਖਤ ਸਾਹਿਬ ਹੋਣ ਦੇ ਨਾਤੇ ਜੋ ਉਹਨਾਂ ਤੋਂ ਆਸ ਕਰਨੀ ਸੀਗੀ ਕੌਮ ਨੇ ਉਹ ਕੀਤੀ, ਪਰ ਉਹ ਬੋਲੇ ਹੀ ਨਹੀਂ। 24 ਘੰਟੇ ਹੋ ਗਏ
ਅਜੇ ਤੱਕ ਤਾਂ ਕੋਈ ਗੱਲ ਉਹਨਾਂ ਦੀ ਸੁਣੀ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਕਿ ਕਿਉਂ ਭਾਈ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ। ਗਿਆਨੀ ਰਘਵੀਰ ਸਿੰਘ ਨੂੰ ਵੀ ਸੁਨੇਹਾ ਦੇ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਕਰਾਂਗੇ, ਕਿਉਂ ਜੇ ਤੁਸੀਂ 2 ਦਸੰਬਰ ਵਾਲੇ ਹੁਕਮਾਂ ਦੀ ਗੱਲ ਕੀਤੀ। ਦੂਜੇ ਪਾਸੇ ਅੱਜ ਉਸ 7 ਮੈਂਬਰੀ ਭਰਤੀ ਕਮੇਟੀ ਜਿਹੜੀ ਕਿ 2 ਦਸੰਬਰ ਵਾਲੇ ਹੁਕਮਨਾਮੇ ਦੀ ਜਿਹੜੀ ਉਸ ਮੌਕੇ ਉਹਦੇ ਵਿੱਚ ਕਿਹਾ ਗਿਆ ਸੀ ਕਿ ਇਹ ਅਕਾਲੀ ਦਲ ਦੀ ਨਵੇਂ ਅਕਾਲੀ ਦਲ ਦੀ ਭਰਤੀ ਕਰਨ ਲਈ ਕਮੇਟੀ ਬਣਾਈ ਜਾਂਦੀ ਹੈ। ਉਹਨਾਂ ਨੇ ਪਿਛਲੀ ਮੀਟਿੰਗ 'ਚ ਕਿਹਾ ਸੀਗਾ ਕਿ ਬਾਦਲ ਦਲ ਦਾ ਜਿਹੜਾ ਕਾਰਜਕਾਰੀ ਪ੍ਰਧਾਨ ਭੂੰਦੜ ਸਾਹਿਬ ਉਹ 11 ਤਰੀਕ ਨੂੰ ਸਾਡੇ ਕੋਲ ਪੇਸ਼ ਹੋ ਕੇ ਸਾਨੂੰ ਦੱਸੇ ਕਿ ਸਾਡੇ ਤੋਂ ਭਰਤੀ ਕਰਵਾਉਣੀ ਵੀ ਆ ਕਿ ਨਹੀਂ। ਜਦੋਂ ਕਿ ਇਹ ਗੱਲ ਕੋਈ ਪੁੱਛਣ ਦੱਸਣ ਵਾਲੀ ਲੱਗਦੀ ਨਹੀਂ। ਬਾਦਲ ਦਲ ਵਾਲੇ ਤਾਂ ਆਪਦਾ ਰੇਲ ਭਜਾਈ ਫਿਰਦੇ ਆ। ਉਹ ਕਹਿੰਦੇ ਜਿਹੜੇ ਪਹਿਲਾਂ ਸੀਗੇ ਉਹ ਜੀ ਇੰਨੇ ਤੇ ਹੁਣ ਇੰਨੇ ਹੋ ਗਏ ਸਾਡੇ। ਓਨੀਆਂ ਤਾਂ ਕਦੇ ਉਹਨਾਂ ਨੂੰ ਰਲ ਕੇ ਵੋਟਾਂ ਨਹੀਂ ਪਈਆਂ ਪੂਰੇ ਪੰਜਾਬ ਚੋਂ। ਜਦੋਂ ਤੋਂ ਚੰਦ ਚਾੜਿਆ ਇਹਨਾਂ ਨੇ ਬਰਗਾੜੀ ਵਹਿਬਲ ਵਾਲਾ, ਜਿੰਨੇ ਉਹ ਕਹਿੰਦੇ ਸਾਡੇ ਫਾਰਮ ਸਾਡੀਆਂ ਪਰਚੀਆਂ ਲੋਕ ਲੈ ਗਏ, 35 ਲੱਖ ਪਤਾ ਨਹੀਂ ਲੈ ਗਏ ਕਹਿੰਦੇ। ਖੈਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਅੱਜ ਜਿਹੜੀ ਮੀਟਿੰਗ ਹੋਣੀ ਸੀ ਉਹ ਰੱਦ ਕਰਤੀ ਤੇ ਹੁਣ ਕਹਿੰਦੇ ਆ ਵੀ ਇਹ ਜਿਹੜੀ ਮੀਟਿੰਗ ਆ ਸਾਡੀ ਉਹ ਹੋਏਗੀ ਤਾਂ ਸਹੀ, ਪਰ ਅਸੀਂ ਕਰਾਂਗੇ ਕਹਿੰਦੇ ਜੀ ਹੁਣ 13 ਤਰੀਕ ਨੂੰ। 13 ਤਰੀਕ ਨੂੰ ਕਹਿੰਦੇ ਮੀਟਿੰਗ ਕਰਾਂਗੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਕਰਕੇ, ਚਲੋ ਧੀ ਧਿਆਣੀ ਦਾ ਮਸਲਾ ਉਹ ਇੱਕ ਜੁਦਾ ਹੈ ਬਈ ਅੱਜ ਕਹਿੰਦੇ ਜੀ ਭੁੰਦੜ ਸਾਹਿਬ ਪਧਾਰ ਨਹੀਂ ਸਕਦੇ, ਵਿਆਹ ਦੇ ਰੁਝੇਵੇਂ ਆ ਤੇ ਇਸ ਕਰਕੇ ਇਹ ਮੀਟਿੰਗ ਹੁਣ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਵਾਲੇ ਸਬ ਆਫਿਸ ਵਿੱਚ 13 ਫਰਵਰੀ ਨੂੰ, ਚਲੋ ਕੱਲ ਦਾ ਹੀ ਦਿਨ ਵਿਚਾਲੇ ਆ 12 ਨੂੰ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਦਿਹਾੜਾ ਹਰ ਵਾਰੀ ਮਨਾਇਆ ਜਾਂਦਾ ਉਹ ਫਤਿਹਗੜ੍ਹ ਸਾਹਿਬ ਤੇ ਹੋਰ ਕਈ ਥਾਵਾਂ ਤੇ ਮਨਾਇਆ ਜਾਣਾ। 13 ਨੂੰ ਉੱਥੇ ਆ ਕੇ ਜਿਹੜਾ ਕੁਛ ਕਹਿਣਾ ਹੋ ਭੁੰਦੜ ਸਾਹਿਬ ਕਹਿ ਦੇਣਗੇ, ਪਰ ਲੱਗਦਾ ਇਹੀ ਆ ਵੀ ਉਹ ਕਹਿਣਗੇ ਕਿ ਜੀ ਤੁਸੀਂ ਸਾਡੀ ਜਿਹੜੀ ਭਰਤੀ ਕਮੇਟੀ ਬਣੀ ਹੋਈ ਆ ਅਸੀਂ ਆਪ ਭਰਤੀ ਕਰ ਰਹੇ ਆ, ਉਹਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਗੜਬੜ ਤਾਂ ਦੇਖ ਲਓ, ਨਹੀਂ ਅਸੀਂ ਤਾਂ ਜੀ ਅਕਾਲ ਤਖਤ ਦੇ ਹੁਕਮਾਂ ਨੂੰ ਪੂਰਾ, ਜਿਹੜੀ ਇਹਨਾਂ ਦਾ ਉਹ ਹਰਚਰਨ ਬੈਂਸ ਨੇ ਇਹਨਾਂ ਨੂੰ ਤੋਤਾ ਪੜਾਇਆ ਹੋਇਆ ਵੀ ਕਹਿਣਾ ਸਾਰਿਆਂ ਨੇ ਆਪਾਂ ਇਹੀ ਆ ਬਈ ਅਸੀਂ ਤਾਂ ਜੀ ਕਦੇ ਸੋਚ ਹੀ ਨਹੀਂ ਸਕਦੇ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਕਦੇ ਕਰ ਦਈਏ ਵਿਰੋਧਤਾ, ਉਲੰਘਣਾ ਕਰ ਦਈਏ, ਪਰ ਮੰਨਣੀ ਇਹ ਕਦੇ ਨਹੀਂ ਆਪਾਂ ਅਕਾਲ ਤਖਤ ਸਾਹਿਬ ਦੀ। ਇਹ ਇਹਨਾਂ ਦਾ ਫਾਰਮੂਲਾ ਇਹੀ ਭੁੰਦੜ ਸਾਹਿਬ ਕੱਲ ਨੂੰ ਆ ਕੇ ਪਰਸੋਂ ਉੱਥੇ ਕਹਿ ਦੇਣਗੇ। ਸੋ ਇੱਕ ਤਾਂ ਗੱਲ ਇਹ ਆ ਕਿ ਅੱਜ ਸਾਰੇ ਲੋਕਾਂ ਨੂੰ ਉਡੀਕ ਸੀਗੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਇੰਗਲੈਂਡ ਤੋਂ ਪੰਜਾਬ ਆ ਜਾਣਗੇ, ਪਰ ਜਿਹੋ ਜਿਹਾ ਮਾਹੌਲ ਗਿਆਨੀ ਹਰਪ੍ਰੀਤ ਸਿੰਘ ਦੇ ਫਾਰਗ ਕਰਨ ਤੋਂ ਬਾਅਦ ਬਣਿਆ ਹੋਇਆ ਉਹਦੇ ਕਰਕੇ ਲੱਗਦਾ ਵੀ ਗਿਆਨੀ ਰਘਵੀਰ ਸਿੰਘ ਨੇ ਸੋਚਿਆ ਹੋਵੇ ਕਿ ਆਪਾਂ ਉੱਥੇ ਬਲਦੀ ਦੇ ਬੂਥੇ ਕਿਉਂ ਜਾਣਾ। ਸੋ ਉਹਨੇ ਅੱਜ ਆਉਣ ਤੋਂ ਨਾ ਕਰਤੀ ਤੇ ਜਿਹੜਾ ਪੱਚਰ ਮਾਰਿਆ, ਬਹਾਨਾ ਮਾਰਿਆ ਕਿ ਜੀ ਅਸੀਂ ਤਾਂ ਹੁਣ ਇੰਨੀ ਤਰੀਕ ਨੂੰ ਆਵਾਂਗੇ, ਜਾਣੀ ਕਿ ਉਹ ਵੀ ਹੁਣ 5-10 ਦਿਨ ਠਹਿਰ ਕੇ ਆਉਣ ਦਾ ਪ੍ਰੋਗਰਾਮ ਹੈ। ਹੁਣ ਇੱਥੇ ਇੱਕ ਨੁਕਤਾ ਇਹ ਆ ਕਿ ਸਾਨੂੰ ਸਭ ਨੂੰ ਕਿਸੇ ਨੂੰ ਵਹਿਮ ਨਹੀਂ ਹੈਗਾ ਇਸ ਗੱਲ ਦਾ ਕਿ ਗਿਆਨੀ ਰਘਵੀਰ ਸਿੰਘ ਉਸ ਵਿਆਹ ਵਿੱਚ ਕਿਉਂ ਨਹੀਂ ਹਾਜ਼ਰ ਹੋਣਾ ਚਾਹੁੰਦਾ ਜਿਹਦੇ ਵਿੱਚ ਜਾਣ ਦਾ ਨਾਂ ਲੈ ਕੇ ਭੁੰਦੜ ਸਾਹਿਬ ਨੇ ਅੱਜ ਮੀਟਿੰਗ ਕੈਂਸਲ ਕਰਵਾਈ ਹੈ। ਜਿਹੜਾ ਇਹ ਵਿਆਹ ਆ ਇਸ ਵਿਆਹ ਕਰਕੇ ਗਿਆਨੀ ਰਘਵੀਰ ਸਿੰਘ ਨੂੰ ਆਉਣਾ ਚਾਹੀਦਾ ਸੀ, ਪਰ ਪੰਥ ਦਾ ਕੌਮ ਦਾ ਮਾੜਾ ਮੋਟਾ ਡਰ ਭੌ ਲੱਗਦਾ ਹੈ ਜਿਹਦੀ ਕਰਕੇ ਉਹ ਕਹਿੰਦੇ ਆ ਕਿ ਵਿਆਹ ਦੀ ਖਾਧੀ ਕੜੀ ਇੱਥੇ ਕਿਤੇ ਪੰਜਾਬ 'ਚ ਕੋਈ ਹੋਰ ਨਾ ਸਿਆਪਾ ਗਲ ਪੈ ਜੇ। ਸੋ ਗਿਆਨੀ ਰਘਵੀਰ ਸਿੰਘ ਲੁਕਦੇ ਜੇ ਬਚਦੇ ਜੇ ਫਿਰਦੇ ਆ, ਪਤਾ ਨਹੀਂ ਇੰਗਲੈਂਡ ਦੇ ਵਿੱਚ ਕੋਈ ਸਿੱਖ ਜਥੇਬੰਦੀ ਕੋਈ ਸਿੱਖ ਆਗੂ ਉਹਨਾਂ ਨੂੰ ਘੇਰਦਾ ਜਾਂ ਨਹੀਂ, ਪਰ ਪੰਜਾਬ ਦੇ ਵਿੱਚ ਵੀ ਕੋਈ ਐਡੀ ਮੈਨੂੰ ਗੱਲ ਲੱਗਦੀ ਨਹੀਂ ਕਿਉਂਕਿ ਲੋਕਾਂ ਨੇ ਆਪਦੀ ਭੜਾਸ ਸੋਸ਼ਲ ਮੀਡੀਆ ਤੇ ਕੱਢ ਲਈ। ਜੇਕਰ ਮੈਂ ਆਪਣੇ ਤਜਰਬੇ ਨਾਲ ਦੇਖਾਂ, ਜਦੋਂ ਕੋਈ ਬੰਦਾ ਰੋ ਕੇ ਲਿਖ ਕੇ ਬੋਲ ਕੇ ਆਪਦੀ ਭੜਾਸ ਕੱਢ ਲੈਂਦਾ ਨਾ ਫਿਰ ਉਹ ਐਕਸ਼ਨ ਕਰਨ ਜੋਗਾ ਨਹੀਂ ਰਹਿੰਦਾ।
ਸੋ ਮੈਨੂੰ ਨਹੀਂ ਲੱਗਦਾ ਵੀ ਗਿਆਨੀ ਰਘਵੀਰ ਸਿੰਘ ਨੂੰ ਡਰਨਾ ਚਾਹੀਦਾ ਜਾਂ ਧਾਮੀ ਸਾਹਿਬ ਨੂੰ ਡਰਨਾ ਚਾਹੀਦਾ। ਜੇ ਇੰਨਾ ਹੀ ਡਰ ਹੁੰਦਾ ਤਾਂ ਫਿਰ ਇਹ ਸਿਆਪੇ ਪੰਗੀ ਨਾ ਖੜੇ ਕਰਦੇ। ਅਸਲ ਵਿੱਚ ਬਾਦਲ ਕਿਆ ਨੇ ਕੌਮ ਨੂੰ ਪੂਰੀ ਤਰ੍ਹਾਂ ਚੈਲੰਜ ਕਰਤਾ ਵਾ ਕਿ ਸਾਨੂੰ ਨਹੀਂ ਕੋਈ ਮਤਲਬ ਵੀ ਤੁਹਾਡਾ ਪੰਥ ਕੀ ਆ, ਕੌਮ ਕੀ ਆ, ਕਿਹੜੀਆਂ ਤੁਹਾਡੀਆਂ ਰਵਾਇਤਾਂ, ਸਾਨੂੰ ਤਾਂ ਜੋ ਸੂਤ ਬਹਿੰਦਾ ਅਸੀਂ ਤਾਂ ਆਪਦੇ ਹਿਸਾਬ ਨਾਲ ਕਰਾਂਗੇ। ਤੇ ਹੁਕਮਨਾਮੇ ਦੀ ਵਿੱਚ ਇੱਕ ਗੱਲ ਸੀਗੀ ਕਿ ਗੁਰਬਚਨ ਸਿੰਘ, ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੇ ਜੋ ਸਪਸ਼ਟੀਕਰਨ ਦਿੱਤੇ ਆ ਵੀ ਉਹ ਅਸੀਂ ਜਨਤਕ ਕਰਾਂਗੇ 2 ਦਸੰਬਰ ਨੂੰ, ਇਹ ਵੀ ਗੱਲ ਆਈ ਸੀ। ਪਰ ਉਹ ਅਜੇ ਤੱਕ 2 ਮਹੀਨੇ ਹੋ ਗਏ ਜਨਤਕ ਨਹੀਂ ਹੋਏ ਤੇ ਗਾਹਾਂ ਹੁਣ ਹੋਣ ਦੇ ਆਸਾਰ ਵੀ ਹੈ ਨਹੀਂ। ਬਾਦਲ ਕਿਆਂ ਦੀ ਇੱਕ ਗੱਲ ਤਾਂ ਹੈਗੀ ਆ ਨਾ ਕਿ 2 ਦਸੰਬਰ ਤੋਂ ਬਾਅਦ ਫਿਰ ਅਗਲੀ ਮੀਟਿੰਗ ਨਹੀਂ ਜਥੇਦਾਰਾਂ ਦੀ ਹੋਣ ਦਿੱਤੀ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਬੈਠਾ ਹੋਊ। ਤੇ ਵਿਰਸਾ ਸਿੰਘ ਬਲਟੋਹਾ ਦੀ ਪੂਰੀ ਚੱਲੀ ਆ, ਉਹਨੇ ਰੱਜ ਕੇ ਗੰਦ ਵੀ ਪਾਇਆ ਤੇ ਅਖੀਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਕਢਵਾਉਣ ਦੇ ਵਿੱਚ ਕਾਮਯਾਬ ਵੀ ਹੋਏ। ਅੱਜ ਜਿਹੜਾ ਦੋਸ਼ ਪੱਤਰ ਜਾਂ ਜਾਂਚ ਕਮੇਟੀ ਦੀ ਰਿਪੋਰਟ ਹੈ ਉਹ ਪਬਲਿਕ ਹੋ ਗਈ ਆ। ਜਿਹਨੇ ਵੀ ਉਹਨੂੰ ਦੇਖਿਆ ਹਰੇਕ ਹੀ ਕਹਿੰਦਾ ਵੀ ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਤਾਂ ਲੱਭਦੀ ਨਹੀਂ ਜਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਲਾਉਣ ਦਾ ਫੈਸਲਾ ਕਰਨਾ ਪਵੇ। ਗੱਲ ਤਾਂ ਫਿਰ ਉਹ ਆ ਨਾ ਜਿਹੜੀ ਆਪਾਂ ਸਕੂਲਾਂ 'ਚ ਪਾਉਂਦੇ ਹੁੰਦੇ ਸੀ, ਕਹਾਣੀ ਪੜ੍ਹਦੇ ਹੁੰਦੇ ਸੀ, ਲਿਖਦੇ ਹੁੰਦੇ ਸੀ ਬਈ ਜਦੋਂ ਭੇੜੀਏ ਨੇ ਲੇਲਾ ਖਾਣਾ ਤਾਂ ਫਿਰ ਪੱਜ ਕੋਈ ਬਹਾਨਾ ਬਣਾ ਹੀ ਲੈਂਦਾ ਬੰਦਾ, ਬਣਾ ਲਿਆ ਅਗਲਿਆਂ ਨੇ ਵੀ ਜਦੋਂ ਠੋਕਣਾ, ਜਦੋਂ ਕੱਢਣਾ, ਫਿਰ ਕੱਢਣਾ ਧੱਕਾ ਹੀ ਜਦੋਂ ਕਰਨ ਤੇ ਆ ਗਈ। ਸਾਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਨਿੱਜੀ ਤੌਰ ਤੇ ਕੋਈ ਹਮਦਰਦੀ ਜਾਂ ਮੁਹੱਬਤ ਨਹੀਂ ਹੈ, ਗੱਲ ਤਾਂ ਸਿਧਾਂਤ ਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਦੇ ਕਾਰਜਕਾਲ ਵਿੱਚ ਕਦੇ ਠੋਕ ਵਜਾ ਕੇ ਇਸ ਗੱਲ ਦਾ ਸਟੈਂਡ ਨਹੀਂ ਲਿਆ, ਨਾ ਹੁਣ ਗਿਆਨੀ ਰਘਵੀਰ ਸਿੰਘ ਨੇ ਲੈਣਾ ਕਿ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਜੋ ਬਣਾਓ, ਕਦੇ ਨਹੀਂ ਕਿਹਾ, ਨਾ ਕਹਾਂ ਕਹਿਣਾ। ਜਿੱਦਣ ਗਿਆਨੀ ਹਰਪ੍ਰੀਤ ਸਿੰਘ ਅਹੁਦੇ ਤੇ ਬੈਠਿਆ ਸੀ ਇਹਨੂੰ ਵੀ ਪਤਾ ਹੀ ਸੀਗਾ ਵੀ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਇੰਨਾ ਗੰਦ ਪਾਇਆ ਹੋਇਆ ਤੇ ਮੈਂ ਕਾਹਤੋਂ ਜਾ ਕੇ ਇਹ ਉਹਦਾ ਲੈਣਾ। ਤੇ ਆਹ ਜਿਹੜਾ ਗਿਆਨੀ ਰਘਵੀਰ ਸਿੰਘ ਆ ਹੁਣ ਜਿੱਦਣ ਇਹਨੂੰ ਲਾਉਣਾ ਉਦਣ ਇਹਨੇ ਵੀ ਬੜਾ ਪੰਥਕ ਜਿਹਾ ਬਣ ਕੇ ਦਿਖਾਉਣਾ। ਸੋ ਇਹ ਗੱਲ ਸਾਨੂੰ ਸਾਫ਼ ਤੌਰ ਤੇ ਪਤਾ ਹੈ ਕਿ ਬਾਦਲ ਕੇ ਹੀ ਜਦੋਂ ਲਾਉਂਦੇ ਆ ਤੇ ਬਾਦਲ ਕੇ ਹੀ ਜਦੋਂ ਲਾਉਂਦੇ ਆ ਤੇ ਇਹਨਾਂ ਤੋਂ ਕੋਈ ਬਹੁਤ ਵੱਡੀ ਇਨਕਲਾਬ ਦੀ ਆਸ ਕਰਨੀ। ਇਸੇ ਕਰਕੇ ਜਦੋਂ ਸਿੱਖ ਸੰਘਰਸ਼ ਦਾ ਜ਼ੋਰ ਸੀ ਉਦੋਂ ਜੁਝਾਰੂ ਧਿਰਾਂ ਚਾਹੁੰਦੀਆਂ ਸੀ ਕਿ ਜਥੇਦਾਰ ਦੀ ਪੋਸਟ ਉੱਤੇ ਸਾਡੇ ਵਿਚਾਰਾਂ ਦਾ ਕੋਈ ਸਿੰਘ ਹੋਣਾ ਚਾਹੀਦਾ, ਪਰ ਗੱਲ ਪੂਰਨ ਤੌਰ ਤੇ ਕਦੇ ਵੀ ਲੋਟ ਨਹੀਂ ਆਈ। ਆਪਾਂ ਭਾਈ ਜਸਵੀਰ ਸਿੰਘ ਰੋਡੇ ਦਾ, ਪ੍ਰੋਫੈਸਰ ਦਰਸ਼ਨ ਸਿੰਘ ਦਾ ਤੇ ਭਾਈ ਰਣਜੀਤ ਸਿੰਘ ਦਾ ਐਕਸਪੀਰੀਅੰਸ ਜਾਂ ਤਜਰਬਾ ਜੇ ਦੇਖੀਏ ਤਾਂ ਜਿਹੜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਘਰਸ਼ ਦੀ ਗੱਲ ਸੀ ਉਹਨੂੰ ਤਾਂ ਬਲ ਨਹੀਂ ਮਿਲ ਸਕਿਆ ਇਹਨਾਂ ਦੇ ਹੁੰਦੇ, ਕਹਾਣੀ ਸਗਾ ਤੇ ਹੋਰ ਉਲਝ ਗਈ। ਖੈਰ ਗੱਲ ਹੁਣ ਆ ਗਈ ਮੋਟੇ ਤੌਰ ਤੇ ਵੀ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ ਮਾਹੌਲ ਬਣਿਆ ਸੋਸ਼ਲ ਮੀਡੀਆ ਤੇ ਦਿਖ ਰਿਹਾ ਸਾਰਾ ਕੁਝ। ਲੋਕ ਆਪਣੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਠੋਕ ਵਜਾ ਕੇ ਕਰ ਰਹੇ ਨੇ ਤੇ ਮੋਟੇ ਤੌਰ ਤੇ ਗੱਲ ਇਹ ਉੱਭਰਦੀ ਆ ਕਿ ਜਦੋਂ ਬਾਦਲਕਿਆਂ ਦੇ ਕੋਲ ਚੰਡੀਗੜ੍ਹ ਦੇ ਵਿੱਚ ਸੱਤਾ ਸੀ ਤਾਂ ਇਹਨਾਂ ਨੇ ਉਹ ਕਰਤੂਤਾਂ ਕੀਤੀਆਂ ਜਿਹਦੀ ਕਰਕੇ ਲੋਕ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਲੱਗੇ, ਐਮਐਲਏ ਐਮਪੀ ਦੀਆਂ ਵੋਟਾਂ ਧੜੱਲੇ ਨਾਲ ਹਰਾਉਣ ਲੱਗੇ। ਉਹ ਆਮ ਆਦਮੀ ਪਾਰਟੀ ਜਿਹਦਾ ਨਾਂ ਨਹੀਂ ਥੇ ਨਹੀਂ ਉਹ ਸਰਕਾਰ ਬਣਾਈ ਫਿਰਦੀ ਆ ਇੱਥੇ। ਉਹ ਕਾਂਗਰਸ ਜਿਹਨੂੰ ਪੰਜਾਬ ਦੇ ਵਿੱਚ ਕਦੇ ਮੈਂਬਰ ਪੰਚਾਇਤ ਵੀ ਨਹੀਂ ਜਿੱਤਣਾ ਚਾਹੀਦਾ ਜਿਹਦਾ, ਉਹ ਇੱਥੇ ਗੱਦੀ ਭੋਗ ਗਈ। ਪਰ ਬਾਦਲਕਿਆਂ ਨੇ ਸਬਕ ਨਹੀਂ ਸਿੱਖਿਆ। ਪਿਛਲੇ 10 ਸਾਲ ਤੋਂ 12 ਸਾਲ ਤੋਂ ਇਹਨਾਂ ਕੋਲ ਕੱਲਾ ਅੰਮ੍ਰਿਤਸਰ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਇਹਨਾਂ ਦੇ ਕਬਜ਼ੇ ਹੇਠ ਸੀ। ਸਿਆਣਪ ਤਾਂ ਇਸ ਗੱਲ ਵਿੱਚ ਸੀ ਕਿ ਬਾਦਲ ਕੇ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹੋ ਜਿਹਾ ਮਾਹੌਲ ਸਿਰਜਦੇ ਕਿ ਬੀਤੇ ਦੌਰ ਵਿੱਚ ਕੀਤੇ ਹੋਏ ਗੁਨਾਹ ਜਿਹੜੇ ਨੇ
ਜਿਹੜੀਆਂ ਕਰਤੂਤਾਂ ਕਰ ਚੁੱਕੇ ਆ, ਉਹਨਾਂ ਤੋਂ ਲੋਕਾਂ ਦਾ ਧਿਆਨ ਹਟਦਾ, ਲੋਕ ਇਹਨਾਂ ਨੂੰ ਮਾਫ ਕਰਨ ਵੱਲ ਵੱਧਦੇ ਤੇ ਲੋਕ ਇਹਨਾਂ ਨੂੰ ਕਹਿੰਦੇ ਵੀ ਜਿਤਾਈਏ। ਪਰ ਲੱਗਦਾ ਬਾਦਲ ਕਿਆ ਨੇ ਉਲਟਾ ਫੜ ਲਿਆ। ਕਿਸੇ ਨੇ ਲਿਖਿਆ ਇੱਥੇ ਵੀ ਜਿਵੇਂ ਕੋਈ ਬੰਦੇ ਨੇ ਖੁਦਕੁਸ਼ੀ ਕਰਨੀ ਹੋਵੇ ਤੇ ਉਹਨੂੰ ਮਰਨ ਤੋਂ ਬਾਅਦ ਚੱਕ ਕੇ ਫੂਕਣਾ ਪੈਂਦਾ, ਸੇਵਾ 'ਚ ਲੈ ਕੇ ਜਾਣਾ ਪੈਂਦਾ। ਪਰ ਬਾਦਲ ਕਿਆ ਨੇ ਤਾਂ ਸਿਵਿਆਂ ਦੇ ਵਿੱਚ ਬਹਿ ਕੇ ਖੁਦਕੁਸ਼ੀ ਜਿਵੇਂ ਕਰਨੀ ਹੋਵੇ ਉਹ ਕੰਮ ਕੀਤਾ। ਇੱਕ ਨੇ ਲਿਖਿਆ ਕਿ ਕਹਾੜੀ ਕਹਿੰਦੇ ਆ ਵੀ ਪੈਰ ਤੇ ਵੱਜ ਗਈ, ਵੀ ਆਪਣੇ ਪੈਰਾਂ ਤੇ ਆਪ ਕਹਾੜਾ ਮਾਰਨਾ ਮੁਹਾਵਰਾ ਬਣਿਆ। ਕਹਿੰਦੇ ਇੱਧਰ ਉਲਟ ਕੰਮ ਆ, ਆਪਣੇ ਪੈਰਾਂ ਉੱਤੇ ਆਪ ਕਹਾੜਾ ਮਾਰਨ ਦਾ ਤਾਂ ਅਰਥ ਇਹ ਬਣਦਾ ਕਿ ਬੰਦਾ ਅਣਗਹਿਲੀ 'ਚ ਆਪਦੇ ਪੈਰਾਂ 'ਚ ਆਪ ਕਹਾੜਾ ਮਾਰ ਬੈਠਿਆ ਤੇ ਕੰਮ ਕਰਦੇ ਵਕਤ ਚਲੋ ਇੱਧਰ ਤਾਂ ਨਾ ਗੱਲ ਨਾ ਕੋਈ ਬਾਤ, ਕਹਾੜਾ ਕਿਤੇ ਹੋਰ ਪਿਆ ਸੀ, ਇਹ ਭੱਜ ਕੇ ਜਾ ਕੇ ਉਹਨੂੰ ਸਿੱਧਾ ਕਰਕੇ ਉੱਤੇ ਉਹਦੇ ਪੈਰ ਮਾਰਿਆ ਵੀ ਆਹ ਲੈ। ਕਹਿਣ ਤੋਂ ਭਾਵੇਂ ਕਿ ਇਹੋ ਜਿਹੇ ਹਾਲਾਤ ਵਿੱਚ ਜਦੋਂ ਬਾਦਲ ਕਿਆਂ ਨੂੰ ਚਾਹੀਦਾ ਸੀ ਕਿ ਅਸੀਂ ਉਹ ਕੰਮ ਕਰਨੇ ਆ ਜਿਹਦੇ ਨਾਲ ਸਾਡੇ ਤੋਂ ਦੁਖੀ ਹੋਏ, ਨਿਰਾਸ਼ ਹੋਏ ਹਰ ਸਿੱਖ ਦਾ ਦਿਲ ਸਾਡੇ ਵੱਲ ਹੋ ਜੇ ਤੇ ਸਾਨੂੰ ਪੰਜਾਬ ਦੀ ਹਰ ਵੋਟ ਜਿਹੜੀ ਆ ਉਹ ਆਪਣੇ ਆਪ ਪੈਂਦੀ ਹੋਵੇ। ਪਰ ਇਹਨਾਂ ਨੇ ਰਾਹ ਉਹ ਫੜ ਲਿਆ ਵੀ ਸਾਨੂੰ ਵੋਟ ਕੋਈ ਪਾ ਕੇ ਦਿਖਾਇਓ। ਇਹਨਾਂ ਨੇ ਕੰਮ ਉਹ ਫੜ ਲਿਆ ਕਿ ਸਾਨੂੰ ਜੇ ਤੁਸੀਂ ਹੁਣ ਵੀ ਵੋਟ ਪਾਉਂਦੇ ਹੋ ਫਿਰ ਤੁਹਾਡੇ ਨਾਲੋਂ ਭੈੜਾ ਕੋਈ ਨਹੀਂ। ਸੋ ਜਿਹੜੇ ਰਾਹ ਤੇ ਚੱਲ ਕੇ ਇਹਨਾਂ ਨੇ MLA ਤੇ MP ਚੋਣਾਂ ਮੌਕੇ ਜ਼ਮਾਨਤਾਂ ਜ਼ਬਤ ਕਰਵਾਈਆਂ ਨੇ, ਹੁਣ ਇਹਨਾਂ ਨੇ ਉਹ ਰਾਹ ਫੜ ਲਿਆ ਜਿਹਦੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਗਰੰਟੀ ਨਾਲ ਹਾਰ ਸਕਣ। ਜਦੋਂ ਆਪਾਂ MLA MP ਚੋਣਾਂ ਦੀ ਗੱਲ ਕਰਦੇ ਹਾਂ ਤਾਂ ਉਦੋਂ ਬਹੁਤ ਸਾਰੀਆਂ ਇੱਕ ਗੱਲਾਂ ਉੱਭਰਦੀਆਂ ਨੇ, ਜਿਨ੍ਹਾਂ ਚੋਂ ਇੱਕ ਇਹ ਆ ਕਿ ਮੰਨ ਲਿਆ ਵੀ ਇਹ ਗੰਦੇ ਆ, ਇਹ ਮਾੜੇ ਆ, ਪਰ ਹੁਣ ਜਿਹੜੇ ਕੌਮ ਪ੍ਰਸਤ, ਪੰਥ ਪ੍ਰਸਤ, ਸਿਆਸੀ ਸੋਚ ਰੱਖਣ ਵਾਲੇ ਸਿਆਸੀ ਐਕਟਿਵਿਸਟ ਲੋਕ ਨੇ, ਉਹ ਕਿਹੜੇ ਖੂਹ 'ਚ ਡਿੱਗਣ। ਉਹ ਨਾ ਕਾਂਗਰਸ ਵਿੱਚ ਜਾ ਸਕਦੇ ਆ, ਨਾ ਕਾਮਰੇਡਾਂ ਨਾਲ, ਨਾ ਬਸਪਾ ਨਾਲ, ਨਾ ਭਾਜਪਾ ਨਾਲ। ਉਹਨਾਂ ਕੋਲੇ ਲੈ ਦੇ ਕੇ ਅਕਾਲੀ ਦਲ ਰਹਿ ਜਾਂਦਾ ਤੇ ਜੇ ਅਕਾਲੀ ਦਲ ਨਾ ਬਚਿਆ ਤਾਂ ਅਸੀਂ ਕੀ ਕਰਾਂਗੇ ਜੀ ਉਹਨਾਂ ਸਿੱਖਾਂ ਦਾ। ਐਵੇਂ ਨਹੀਂ ਟੌੜਾ ਸਾਹਿਬ ਨੇ ਬਾਰ-ਬਾਰ ਆ ਕੇ ਬਾਦਲ ਦਲ ਦੇ ਵਿੱਚ ਆਪਦਾ ਅੰਤਮ ਸਮਾਂ ਕੱਢਿਆ, ਐਵੇਂ ਨਹੀਂ ਤਲਵੰਡੀ ਸਾਹਿਬ ਜਾਂ ਹੋਰ ਬਾਰ-ਬਾਰ ਭੱਜ ਕੇ ਫਿਰ ਅਕਾਲੀ ਦਲ ਵੱਲ ਆਉਂਦੇ ਸੀ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਵੀ ਬਥੇਰੇ। ਦੂਜੇ ਪਾਸੇ ਭਵਿੱਖ ਨੂੰ ਦੇਖ ਕੇ ਲੋਕ ਕਹਿੰਦੇ ਆ ਕਿ ਜਿੰਨਾ ਆਪਾਂ ਬਾਦਲ ਕਿਆਂ ਦਾ ਸਾਰਾ ਕੱਚਾ ਚਿੱਠਾ ਬਿਲਕੁਲ ਸੱਚਾ ਚਾਹੇ ਉਹ ਬਾਹਰ ਨਸ਼ਰ ਕਰਦੇ ਆ, ਜਿੰਨਾ ਬਾਦਲ ਕਿਆਂ ਦਾ ਵੋਟ ਬੈਂਕ ਖਰਾਬ ਹੁੰਦਾ, ਜਿਵੇਂ ਉਹ MLA MP ਦੀਆਂ ਚੋਣਾਂ ਵਿੱਚ ਜ਼ਮਾਨਤਾਂ ਜ਼ਬਤ ਹੋਣ ਲੱਗ ਪਈਆਂ ਨੇ। ਮੰਨ ਲਈ ਗੱਲ ਕਿ ਹੁਣ ਤਾਂ ਉਹਨਾਂ ਨੂੰ ਪੁਤਲਾ ਬਣਾਉਣ ਲਈ ਮੰਗਵੀਂ ਪਰਾਲੀ ਜਿਹੜੀ ਆ ਪਰਾਲੀ ਉਹ ਵੀ ਨਹੀਂ ਕੋਈ ਦੇ ਕੇ ਰਾਜੀ। ਤੇ ਜੇਕਰ ਇਸ ਮਾਹੌਲ ਵਿੱਚ ਜਦੋਂ ਕਿ ਹੁਣ ਕਾਂਗਰਸ ਤੋਂ ਨਿਰਾਸ਼ ਆ ਲੋਕ, ਦਿੱਲੀ 'ਚ ਪਤਾ ਲੱਗ ਹੀ ਗਿਆ, ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਭੋਗ ਪਿਆ ਉਹ ਵੀ ਆਪਣੇ ਸਾਹਮਣੇ। ਕਿਤੇ ਇਹ ਨਾ ਹੋਵੇ ਲੋਕ ਕਹਿੰਦੇ ਵੀ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਵੱਲ ਨੂੰ ਲੋਕ ਝੁਕ ਜਾਣ। ਜਿਸ ਤਰੀਕੇ ਨਾਲ ਲੋਕਾਂ ਦਾ ਰੋਸ ਤੇ ਰੋਹ ਲਗਾਤਾਰ ਬਾਦਲ ਕਿਆਂ ਦੇ ਖਿਲਾਫ ਹੋਰ ਭੜਕ ਰਿਹਾ, ਇਹ ਭੜਕਾ ਰਹੇ ਨੇ। ਕਹਿੰਦੇ ਸਿਆਸੀ ਖੇਤਰ ਵਿੱਚ ਕਿਤੇ ਇਹ ਨਾ ਹੋਵੇ ਕਿ ਅਗਲੀਆਂ ਚੋਣਾਂ ਮੌਕੇ BJP ਜਿੱਤ ਜਾਵੇ। ਤੇ ਐਵੇਂ ਹੀ ਲੋਕ ਇਹ ਕਹਿੰਦੇ ਆ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਦਲ ਕੇ ਹਾਰੇ ਤਾਂ ਜਿੱਤੂ ਕੌਣ, ਇਹ ਵੀ ਦੱਸ ਦਿਓ। ਸੋ ਇਸ ਮਾਹੌਲ ਵਿੱਚ ਭਵਿੱਖ ਨੂੰ ਮੁੱਖ ਰੱਖ ਕੇ ਕੋਈ ਨੀਤੀ ਨਿਸ਼ਾਨਾ ਕੌਮ ਪ੍ਰਸਤ, ਪੰਥ ਪ੍ਰਸਤ ਧਿਰਾਂ ਨੂੰ ਸੋਚਣਾ ਪਊਗਾ। ਜਿਹੜੀਆਂ ਕੌਮ ਪ੍ਰਸਤ, ਪੰਥ ਪ੍ਰਸਤ ਧਿਰਾਂ ਧੜੇ ਸਰਗਰਮ ਨੇ, ਉਹਨਾਂ ਨੂੰ ਪੂਰੀ ਗੰਭੀਰਤਾ ਨਾਲ ਇਹ ਨਾ ਸੋਚੋ ਕਿ ਫਲਾਨਾ ਆਹ ਕਹਿੰਦਾ ਸਾਨੂੰ ਆਹ ਔਖ ਆ। ਇਹ ਕਦੇ ਨਹੀਂ ਹੋਣਾ ਕਿ ਤੁਹਾਡੀ ਕੋਈ ਆਲੋਚਨਾ ਨਾ ਕਰੇ,
ਇਹ ਕਦੇ ਨਹੀਂ ਹੋਣਾ ਕਿ ਤੁਹਾਨੂੰ ਕੋਈ ਪਲੇਟ ਦੇ ਵਿੱਚ ਸਜਾ ਕੇ ਕਹੇ ਕਿ ਆਹ ਲਓ ਜੀ ਮੁੱਖ ਮੰਤਰੀ ਦੀ ਕੁਰਸੀ, ਆਹ ਲਓ ਜੀ ਤੁਸੀਂ ਚੰਡੀਗੜ੍ਹ ਦੇ ਵਿੱਚ ਤੁਹਾਡਾ ਰਾਜ ਭਾਗ ਆ ਗਿਆ, ਆਹ ਲਓ ਤੁਸੀਂ ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਜਿੱਤ ਗਈ। ਜਿਹੜੇ ਕੌਮ ਪ੍ਰਸਤ, ਪੰਥ ਪ੍ਰਸਤ ਸਿੱਖ ਤੇ ਜਿਹੜੀਆਂ ਜਥੇਬੰਦੀਆਂ ਇਹ ਚਾਹੁੰਦੀਆਂ ਨੇ ਕਿ ਅਸੀਂ ਭਾਰਤੀ ਨਿਜ਼ਾਮ ਦੇ ਅੰਦਰ ਰਹਿੰਦਿਆਂ ਹੋਇਆਂ ਕੌਮ ਦੀ ਗੱਲ ਕਰਨੀ ਹੈ, ਉਹਨਾਂ ਲਈ ਆਹ ਦਿਨ ਬਹੁਤ ਹੀ ਜ਼ਿਆਦਾ ਅਹਿਮ ਨੇ। ਲੋਕ ਪੂਰੀ ਤਰ੍ਹਾਂ ਨਿਰਾਸ਼ ਨੇ, ਰਵਾਇਤੀ ਸਾਰੇ ਧੜਿਆਂ ਧਿਰਾਂ ਤੋਂ, ਸਿਆਸੀ ਲੋਕਾਂ ਤੋਂ। ਲੋਕ ਭੁੱਲੇ ਨਹੀਂ ਹੋਏ, ਲੋਕਾਂ ਨੂੰ ਸਭ ਪਤਾ ਵੀ ਕੌਣ ਚੰਗਾ ਤੇ ਕੌਣ ਮਾੜਾ। ਇਹ ਵੀ ਪਤਾ ਕਿਹੜਾ ਕਿਹੜੀ ਗੱਲ 'ਚ ਚੰਗਾ, ਕਿਹੜਾ ਕਿਹੜੀ ਗੱਲ 'ਚ ਮਾੜਾ। ਕਈ ਬੰਦਿਆਂ ਨੂੰ ਜੱਜ ਕਰਨ ਮੌਕੇ ਦੁਨੀਆ ਸੋਚਦੀ ਆ ਕਿ ਇਹਦੀ ਆਹ ਕਰਤੂਤ ਆ ਜਿਹੜੀ ਉਹ ਬਹੁਤ ਭੈੜੀ ਆ, ਪਰ ਆਹ ਗੱਲ ਇਹਦੀ ਬੜੀ ਚੰਗੀ। ਇਹ ਇਸ ਤਰੀਕੇ ਨਾਲ ਵੀ ਦੁਨੀਆ ਕੰਮ ਕਰਦੀ। ਹੁਣ ਜਿਹੜਾ ਸਾਡਾ ਦੁਸ਼ਮਣ ਆ, ਸਾਡਾ ਵਿਰੋਧੀ ਆ, ਜਿਹੜਾ ਸਾਨੂੰ ਗੁਲਾਮ ਬਣਾ ਕੇ ਸਾਡੀ ਬੋਲੀ, ਧਰਮ ਤੇ ਸੱਭਿਆਚਾਰ ਦਾ ਭੋਗ ਪਵਾਉਣਾ ਚਾਹੁੰਦਾ ਹੈ, ਉਹ ਡੀਪ ਸਟੇਟ, ਉਹ ਨਾਗਪੁਰ, ਉਹ ਹਿੰਦੂ ਤਬ, ਬ੍ਰਾਹਮਣਵਾਦ, ਅੱਲੜ ਪੱਲੜ, ਜਿਹੜਾ ਮਰਜੀ ਨਾਂ ਉਹਦਾ ਰੱਖ ਲਓ, ਉਹਨਾਂ ਕੋਲ ਬੜਾ ਕੁਛ ਆ। RSS ਕਹਿ ਲਓ, ਚਾਹ ਆਪਾਂ ਜਿਹੜੀ ਅਜੀਤ ਡੋਭਾਲ ਨੇ ਬਣਾਈ ਆ ਵਿਵੇਕਾਨੰਦ ਫਾਊਂਡੇਸ਼ਨ, ਭਾਗਵੇਂ ਬ੍ਰਿਗੇਡ ਦੀਆਂ ਗੱਲਾਂ ਕਰ ਲਓ, ਬੜਾ ਕੁਛ ਆਲੇ ਦੁਆਲੇ ਸਾਡੇ। ਸਾਡੀ ਕੌਮ ਕੋਲ ਕੋਈ ਇਹੋ ਜਿਹਾ ਥਿੰਕ ਟੈਂਕ, ਇਹੋ ਜਿਹੀ ਕੋਈ ਆਰਗੇਨਾਈਜੇਸ਼ਨ ਜਿਹੜੀ ਪਿੱਛੇ ਰਹਿ ਕੇ ਸਰਗਰਮ ਸਿੱਖਾਂ ਲਈ ਸੋਚ ਵਿਚਾਰ ਕਰਕੇ ਉਹਨਾਂ ਨੂੰ ਆਈਡੀਏ ਦੇਵੇ ਤੇ ਉਹਨਾਂ ਨੂੰ ਅੱਗੇ ਵਧਣ ਲਈ, ਉਹਨਾਂ ਨੂੰ ਕੌਮ ਵਿੱਚ, ਪੰਜਾਬ ਵਿੱਚ ਸਥਾਪਿਤ ਹੋਣ ਲਈ ਮਦਦ ਕਰੇ, ਉਹਦੀ ਬੜੀ ਘਾਟ। ਪਰ ਅਸੀਂ ਇੰਨਾ ਕੁ ਤਾਂ ਹਾਦਾ ਨਾਰਾ ਮਾਰ ਸਕਦੇ ਆ ਨਾ ਕਿ ਭਾਈ ਜਿਹੜੇ ਜੁਝਾਰੂ ਸਿੰਘ ਨੇ ਉਹ ਆਪਦਾ ਕਾਰਜ, ਆਪਦੀ ਲਾਈਨ ਆ, ਜੋ ਮਰਜ਼ੀ ਕਰਨ ਕਰਾਉਣ, ਉਹ ਇੱਕ ਵੱਖਰਾ ਚੈਪਟਰ। ਜਿਹੜੇ ਖਾਲਿਸਤਾਨ ਦੀ ਗੱਲ ਕਰਕੇ ਕਹਿੰਦੇ ਆ ਕਿ ਅਸੀਂ ਤਾਂ ਜੀ ਹੁਣ ਭਾਰਤੀ ਨਿਜ਼ਾਮ ਦੀ ਕਿਸੇ ਵੀ ਚੋਣ 'ਚ ਹਿੱਸਾ ਨਹੀਂ ਲੈਣਾ, ਉਹ ਆਪਦੇ ਰਾਹ ਲੱਗੇ ਹੋਏ ਨੇ। ਪਰ ਜਿਹੜੇ ਕਹਿੰਦੇ ਆ ਕਿ ਅਸੀਂ ਖਾਲਿਸਤਾਨ ਵੀ ਕਹਿਣਾ ਤੇ ਚੋਣਾਂ ਲੜਨੀਆਂ ਨੇ, ਉਹਨਾਂ ਲਈ ਵੀ ਆਮ ਸਿੱਖ ਦਾ ਦਿਲ ਉਵੇਂ ਨਹੀਂ ਹੈਗਾ ਵੀ ਉਹਨਾਂ ਨੂੰ ਸਾਰੀਆਂ ਸੀਟਾਂ ਜਿਤਾ ਦੇਵੇ। ਹੋ ਸਕਦਾ ਕਦੇ ਕੋਈ ਇਹੋ ਜਿਹਾ ਮਾਹੌਲ ਬਣ ਜਾਵੇ, ਅਸੀਂ ਤਾਂ ਚਾਹਾਂਗੇ ਕਿ ਬਣ ਜਾਵੇ, ਪਰ ਸਾਡੇ ਅਧਿਕਾਰ 'ਚ, ਸਾਡੇ ਹੱਥ 'ਚ ਤਾਂ ਹੈ ਨਹੀਂ। ਪਰ ਜਿਹੜੀ ਇਸ ਤੋਂ ਅੱਗੇ ਧਿਰ ਵਾ, ਜਿਹੜੀ ਕੌਮ ਪ੍ਰਸਤ ਤੇ ਪੰਥ ਪ੍ਰਸਤ ਹੋਣ ਦੇ ਨਾਲ ਨਾਲ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਲੈ ਕੇ ਆਪਦੀ ਐਕਟਿਵਿਜ਼ਮ ਵੀ ਕਰਦੀ ਆ ਤੇ ਨਾਲ ਦੀ ਨਾਲ ਪੰਜਾਬ ਦੀ ਸਿਆਸਤ ਵਿੱਚ ਕੋਈ ਰੋਲ ਪਲੇ ਕਰਨਾ ਚਾਹੁੰਦੀ ਹੈ, ਜੇਕਰ ਇਹੋ ਜਿਹੀ ਧਿਰ ਕੋਈ ਸਰਗਰਮ ਹੋਵੇਗੀ ਤਾਂ ਯਕੀਨਨ ਬਾਦਲ ਕਹਿ ਰਹੇ ਤਾਂ ਕਹਿਣਾ ਹੀ ਆ, ਇਹਦੇ ਮਗਰ ਕਾਂਗਰਸ ਆ, ਇਹਦੇ ਮਗਰ ਭਾਜਪਾ। ਪਰ ਇਹਨਾਂ ਚੱਕਰਾਂ ਤੋਂ ਨਿਰਲੇਪ ਰਹਿ ਕੇ ਸਾਰੇ ਦਬਾਅ, ਪ੍ਰੈਸ਼ਰ, ਆਲੋਚਨਾਵਾਂ, ਵਿਰੋਧਤਾਵਾਂ, ਇਹ ਸਾਰੀਆਂ ਪਿੱਛੇ ਛੱਡ ਕੇ ਹੁਣ ਤੋਂ ਹੀ ਜਿੰਨੇ ਪੰਜਾਬ ਦੇ MLA ਹਲਕੇ ਆ, ਜਿੰਨੇ MP ਹਲਕੇ ਆ, ਜਿੰਨੇ ਸ਼੍ਰੋਮਣੀ ਕਮੇਟੀ ਦੇ ਹਲਕੇ, ਹਰ ਇਲਾਕੇ ਵਿੱਚ ਤਿੰਨ ਬੰਦੇ MP ਲਈ, 3 ਬੰਦੇ ਵਿਧਾਇਕ ਦੀ ਚੋਣ ਲਈ, 3 ਬੰਦੇ ਸ਼੍ਰੋਮਣੀ ਕਮੇਟੀ ਦੇ ਲਈ, ਕਿਉਂਕਿ ਬੰਦਿਆਂ ਨੂੰ ਇਹ ਹਰਬਾ ਜਰਵਾ ਵੀ ਹੋ ਸਕਦਾ, ਕੋਈ ਘਾਟਾ ਵਾਧਾ ਵੀ ਹੋ ਸਕਦਾ ਚੋਣ ਵਾਲੇ ਦਿਨ ਤੱਕ ਆਉਂਦੇ ਆਉਂਦੇ। 3 ਬੰਦੇ ਹਰ ਹਲਕੇ ਦੇ ਵਿੱਚ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਕੰਮ ਲਾ ਦੇਣਾ ਚਾਹੀਦਾ ਕਿ ਭਾਈ 2 ਸਾਲ ਬਾਅਦ ਹੋਵੇ MP ਦੀ ਚੋਣ, ਚਾਹੇ 4 ਸਾਲ ਬਾਅਦ ਹੋਵੇ, ਤੂੰ MP ਦੀ ਚੋਣ ਲਈ ਤੁਸੀਂ 3 ਜਾਣੇ ਆਪੋ ਆਪਦਾ ਜ਼ੋਰ ਲਾਓ, ਤਿਆਰੀ ਕਰੋ, ਮਿਹਨਤ ਕਰੋ, ਲੋਕਾਂ ਨੂੰ ਜੋੜੋ ਨਾਲ। ਇਵੇਂ ਹੀ MLA ਲਈ, ਇਵੇਂ ਹੀ ਸ਼੍ਰੋਮਣੀ ਕਮੇਟੀ। ਇਸ ਤਰੀਕੇ ਨਾਲ ਕੌਮ ਦੀ ਜਿਹੜੀ ਗੱਲ ਤੁਰੇਗੀ, ਉਹਦੇ ਲਈ ਨੈਰੇਟਿਵ ਸਿਰਜਣੇ, ਏਜੰਡੇ ਲੱਭਣੇ, ਲੋਕਾਂ ਲਈ ਕੰਮ ਕਰਕੇ ਦਿਖਾਉਣਾ, ਤਾਂ ਕਿ ਜਿਹੜੀ ਅਗਲੀ ਇਲੈਕਸ਼ਨ ਆਵੇ ਉਹ ਪੰਜਾਬ ਦੇ ਵਿੱਚ ਨਾ ਕਾਂਗਰਸ ਜਿੱਤੇ, ਨਾ BJP ਜਿੱਤੇ, ਨਾ ਆਪ ਜਿੱਤੇ ਤੇ ਨਾ ਬਾਦਲ ਕੇ ਜਿੱਤਣ। ਕੋਈ ਕੌਮ ਪ੍ਰਸਤ, ਪੰਥ ਪ੍ਰਸਤ ਜੇ ਸਰਕਾਰ ਬਣਾਵੇ ਤਾਂ ਸਾਡਾ ਕਿਸੇ ਦਾ ਹੋਰ ਦਾ ਕੀ ਢਿੱਡ ਦੁਖਦਾ ਨਹੀਂ। ਹੁਣ ਜੇਕਰ ਕੋਈ ਕਵੇ ਬਈ ਜੀ ਤੁਸੀਂ ਚੂੰ ਨਾ ਕਰੋ, ਉਹਨਾਂ ਨੂੰ ਬਸ ਫ੍ਰੀ ਹੈਂਡ ਦੇ ਦਿਓ, ਉਹਨਾਂ ਦੀ ਜੈ ਜੈਕਾਰ ਕਰੀ ਚੱਲੋ, ਇਹ ਨਹੀਂ ਹੁੰਦਾ। ਆਲੋਚਨਾ, ਵਿਰੋਧ,
ਜਿਵੇਂ ਇੱਕ ਦੋਹਾ ਪੜ੍ਹਦੇ ਹੁੰਦੇ ਸੀ, ਨਿੰਦਕ ਨੀਅਰੈ ਰਾਖੀਐ ਆਂਗਨ ਕੁਟੀ ਛੁਆਏ। ਵੀ ਜਿਹੜਾ ਤੁਹਾਡੇ ਗੁਣ ਦੀ ਤੁਹਾਨੂੰ ਪੰਪ ਮਾਰਨ ਵਾਲੀ ਗੱਲ ਕੱਲੀ ਕਰਦਾ ਨਾ, ਕੱਲਾ ਉਹ ਨਹੀਂ ਤੁਹਾਡਾ ਹਮੈਤੀ, ਉਹ ਤਾਂ ਕਈ ਵਾਰੀ ਤੁਹਾਡਾ ਨੁਕਸਾਨ ਵੀ ਕਰਾ ਸਕਦਾ। ਪਰ ਜਿਹੜਾ ਤੁਹਾਨੂੰ ਇਹ ਕਹਿੰਦਾ ਕਿ ਜੇ ਤੁਸੀਂ ਆਹ ਨਾ ਕੀਤਾ ਮਾਰੇ ਜਾਓਗੇ, ਜੇ ਤੁਸੀਂ ਉਹ ਨਾ ਕੀਤਾ ਮਾਰੇ ਜਾਓਗੇ, ਉਹ ਬੰਦਾ ਤੁਹਾਡਾ। ਉਹ ਬੰਦੇ ਦੇ ਵਿਚਾਰਾਂ ਨੂੰ ਸਮਝੋ, ਉਹਦੀ ਕਦਰ ਕਰੋ ਤੇ ਉਹਨੂੰ ਮੰਨ ਕੇ ਆਪਣੇ ਜਿਹੜਾ ਸਿਆਸੀ ਖੇਤਰ ਦੇ ਵਿੱਚ ਜਿੱਥੇ ਜਿੱਥੇ ਗੜਬੜਾ ਉਹਨੂੰ ਠੀਕ ਕਰੋ। ਇਹਦੇ ਲਈ ਬੜਾ ਜ਼ਰੂਰੀ ਆ ਕਿ ਲੋਕਾਂ ਦੇ ਵਿੱਚ ਆਪਦਾ ਇੱਕ ਪੋਜ਼ਿਟਿਵ ਏਜੰਡਾ, ਕਿ ਅਸੀਂ ਆਹ ਸੋਚਦੇ ਹਾਂ ਜੇਕਰ ਸਾਡੇ ਕੋਲ ਸੱਤਾ ਆਈ ਅਸੀਂ ਆਹ ਕਰਾਂਗੇ, ਜੇ ਸ਼੍ਰੋਮਣੀ ਕਮੇਟੀ ਦੀ ਸਾਡੇ ਕੋਲੇ ਤਾਕਤ ਆਈ ਅਸੀਂ ਆਹ ਕਰਾਂਗੇ। ਬੜੀਆਂ ਗੱਲਾਂ ਨੇ। ਕਿਹਾ ਜਾ ਸਕਦਾ ਕਿ ਅਸੀਂ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਗਰੰਟੀ ਨਾਲ ਬਣਾਵਾਂਗੇ। ਅਸੀਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਉਹਨਾਂ ਸਾਰਿਆਂ ਦੇ ਦਿਨ ਤਿਉਹਾਰ ਮਨਾਵਾਂਗੇ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਅਸੀਂ ਉਹਨਾਂ ਦੇ ਨਾਂ ਤੇ ਅਦਾਰੇ ਬਣਾਵਾਂਗੇ। ਕਿਸੇ ਵੀ ਸਿੱਖ ਨੂੰ ਕਦੇ ਵੀ ਇਹ ਨਹੀਂ ਲੱਗੂਗਾ ਕਿ ਸਾਡੀ ਬਰਾਦਰੀ ਨੂੰ ਡਿਸਕ੍ਰਿਮੀਨੇਟ ਕੀਤਾ ਜਾ ਰਿਹਾ, ਸਾਡੇ ਨਾਲ ਵਿਤਕਰਾ ਹੋ ਰਿਹਾ, ਫਲਾਨੀ ਬਰਾਦਰੀ ਦਾ ਬੋਲਬਾਲਾ ਸਿੱਖ ਸਮਾਜ ਵਿੱਚ ਜ਼ਿਆਦਾ ਹੈ, ਫਲਾਨੇ ਦਾ ਘੱਟ ਆ। ਅਸੀਂ ਇਹੋ ਜਿਹਾ ਮਾਹੌਲ ਸਿਰਜਾਂਗੇ ਕਿ ਹਰ ਪੱਧਰ ਦੇ ਉੱਤੇ ਸਿੱਖਾਂ ਦੇ ਵਿੱਚ ਬ੍ਰਾਹਮਣਵਾਦੀ ਕਰਮਕਾਂਡ ਤੇ ਬ੍ਰਾਹਮਣਵਾਦੀ ਜਾਤ ਪਾਤ ਆ ਜਿਹੜਾ, ਉਹਦਾ ਬੀਜ ਨਾਸ਼ ਹੋ। ਸਿੱਖ ਰਹਿਤ ਮਰਿਆਦਾ ਨੂੰ ਤਰਜੀਹ ਦਿਆਂਗੇ। ਤੇਰਾਵਾਦ, ਸਾਧਵਾਦ, ਅਖੌਤੀ ਜਿਹੜਾ ਗੁਰੂ ਮਾਨਿਓ ਗ੍ਰੰਥ ਦੇ ਉਲਟ ਫਲਸਫੇ ਆ, ਇਦਾਂ ਦੇ ਏਜੰਡੇ, ਇਦਾਂ ਦੀਆਂ ਗੱਲਾਂ ਕਰਨ ਵਾਲੇ ਧਾਰਮਿਕ ਬਿਰਤੀ ਵਾਲੇ ਕੌਮ ਪ੍ਰਸਤ ਬੰਦੇ ਲੱਭੇ ਜਾਣ ਜਿਹੜੇ ਹਰ ਖੇਤਰ ਵਿੱਚ ਇਸ ਤਰੀਕੇ ਦੀ ਕੌਮ 'ਚ ਗੱਲ ਕਰਨ। ਇਵੇਂ ਹੀ ਪੰਥ ਦੇ ਨਾਲ ਨਾਲ ਪੰਜਾਬ ਦੇ ਬਹੁਤ ਸਾਰੇ ਮੁੱਦੇ ਆ, ਉਹਨਾਂ ਦੀ ਨਿਸ਼ਾਨਦੇਹੀ, ਉਹਨਾਂ ਦੀ ਗੱਲ ਕਰਨ ਦੇ ਲਈ ਨੌਜਵਾਨ ਚਿਹਰਿਆਂ ਨੂੰ ਮੈਦਾਨ ਵਿੱਚ ਲਿਆਂਦਾ ਜਾਵੇ। ਬੜੇ ਮਸਲੇ ਆ, ਬੜੇ ਮੁੱਦੇ ਆ। ਇੱਕ ਤਾਂ ਪੂਰੇ ਪੰਜਾਬ ਦੇ ਆ ਜਾਂ ਪੂਰੇ ਸਿੱਖ ਜਗਤ ਦੇ ਮੁੱਦੇ ਆ ਜਿਹੜਾ ਕੈਨੇਡਾ ਅਮਰੀਕਾ ਤੱਕ ਨਾਲ ਸੰਬੰਧਿਤ ਨੇ। ਕੁਝ ਹਰ ਹਲਕੇ ਦੇ ਲੋਕਲ ਮੁੱਦੇ ਹੁੰਦੇ ਆ, ਸਥਾਨਕ ਮੁੱਦੇ। ਇਹ ਸਾਰੇ ਕਾਸੇ ਦੇ ਲਈ ਜਿਵੇਂ ਇਹ ਸਿਆਸੀ ਧਿਰਾਂ ਕੰਮ ਕਰਦੀਆਂ ਨੇ, ਇਹਨਾਂ ਨੇ ਜਦੋਂ ਪੈਰ ਜਮਾਏ ਨੇ, ਚਾਹੇ ਉਹ 100 ਸਾਲ ਕਹਿੰਦੇ ਆ ਜੀ ਅਕਾਲੀ ਦਲ ਦਾ, ਕਾਂਗਰਸ ਦਾ, ਹੋਰ ਪਾਰਟੀਆਂ ਦਾ, ਇਹਨਾਂ ਨੇ ਬਹੁਤ ਔਖ ਭਰੇ ਮਾਹੌਲ ਵਿੱਚ ਕੇਡਰ ਬਣਾਇਆ। ਇਹਨਾਂ ਨੂੰ ਬਹੁਤ ਜ਼ਿਆਦਾ ਸਾਧਨਾਂ ਦੀ ਘਾਟ ਸੀ। ਅੱਜ ਦੇ ਸਮੇਂ ਦੇ ਵਿੱਚ ਜਿਹੜੇ ਕੌਮ ਪ੍ਰਸਤ, ਪੰਥ ਪ੍ਰਸਤ ਸਿੱਖ ਐਕਟਿਵਿਜ਼ਮ ਕਰਨੀ ਚਾਹੁੰਦੇ ਹੈ, ਉਹਨਾਂ ਦੇ ਕੋਲ ਇਸ ਗੱਲ ਦੀ ਕਮੀ ਕੋਈ। ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜੇ ਆਮ ਆਦਮੀ ਪਾਰਟੀ ਸਾਰਾ ਜਿਹੜਾ ਉਹਦਾ ਸਰਕਾਰਾਂ ਬਣ ਰਹੀਆਂ ਨੇ, ਦਿੱਲੀ 'ਚ ਬਣੀ, ਇੱਥੇ ਬਣੀ, ਇਹ ਸਾਰਾ ਉਹਨਾਂ ਦਾ ਸੋਸ਼ਲ ਮੀਡੀਆ ਤੇ ਪ੍ਰਾਪੇਗੰਡੇ ਦਾ ਅਸਰ। ਤੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੌਮ ਨੂੰ ਸਮਰਪਿਤ ਸਿਆਸਤ, ਸਿੱਖ ਸਿਆਸਤ ਉਭਾਰਨ ਦੀ ਲੋੜ ਹੈ। ਮੈਂ ਫੇਰ ਕਹਿਣਾ ਕਿ ਸਾਡੇ ਵਿਰੋਧੀਆਂ ਕੋਲ, ਦੁਸ਼ਮਣਾਂ ਕੋਲ, ਕੌਮ ਦੇ ਸ਼ਰੀਕਾਂ ਕੋਲ, ਅਜੀਤ ਡੁਭਾਲ, ਵਿਵੇਕਾਨੰਦ ਫਾਊਂਡੇਸ਼ਨ, ਇੱਕ ਚੰਡੀਗੜ੍ਹ 'ਚ ਕਰੰਟ ਜਿਹਾ ਕਰਦੇ ਹੁੰਦੇ ਆ ਪ੍ਰਮੋਦ, ਡਾਕਟਰ ਪ੍ਰਮੋਦ, ਹੋਰ ਵੀ ਬੜੇ, ਇਹ ਉਹਨਾਂ ਦੇ ਕੋਲ ਹੈ, ਸਾਡੇ ਕੋਲ ਨਹੀਂ ਹੈ। ਪਰ ਸਾਡੇ ਕੋਲ ਇਹ ਵੀ ਨਹੀਂ ਵੀ ਸਾਡੇ ਕੋਲ ਕਿਸੇ ਕੋਲ ਦਿਮਾਗ ਹੀ ਨਹੀਂ ਵੀ ਅਸੀਂ ਥੋਥੇ ਹੀ ਖੋਖੇ ਹੀ ਤੁਰੇ ਫਿਰਦੇ ਹਾਂ ਇੱਥੇ। ਸਾਡੀ ਕੌਮ ਦੇ ਵਿੱਚ ਬਹੁਤ ਹੀ ਜ਼ਿਆਦਾ ਸੂਝਵਾਨ ਸੱਜਣ ਨੇ। ਕੱਲ ਜਦੋਂ ਇਹ ਖਬਰ ਆਈ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਵਾਲੀ, ਇਮੋਸ਼ਨਲ ਜਾਂ ਭਾਵਨਾ ਦੇ ਵਹਿਣ ਵਿੱਚ ਮੈਂ ਇਹਦੇ ਬਾਰੇ ਸੋਸ਼ਲ ਮੀਡੀਆ ਤੇ ਜਦੋਂ ਲਿਖਿਆ ਬੋਲਿਆ ਤਾਂ ਬਹੁਤ ਸਾਰੇ ਭੈਣ ਭਰਾਵਾਂ ਨਾਲ ਇੰਟਰੈਕਸ਼ਨ ਹੋਇਆ। ਅੱਜ ਵੀ ਦਿਨੇ ਗੱਲਾਂ ਹੋਈਆਂ। ਕੌਮ ਨੂੰ ਪਿਆਰ ਕਰਨ ਵਾਲੇ ਬਜ਼ੁਰਗ ਜਿਹੜੇ ਸਾਡੇ ਚਿੱਟੀਆਂ ਦਾੜੀਆਂ ਵਾਲੇ ਫੈਡਰੇਸ਼ਨਿਸਟ ਸਾਥੀ ਰਹੇ, ਸੰਘਰਸ਼ ਵਾਲੇ ਭਰਾ, ਬਹੁਤ ਸੰਤਾਪ ਤੇ ਬਰਲਾਪ ਕੇ ਕੌਮ ਦਾ ਬਣੂ ਕੀ। ਕੋਈ ਕਹਿ ਰਿਹਾ ਹੈ ਕਿ ਇਹ ਗੱਲ ਤੁਹਾਡੀ ਸੱਚੀ ਆ ਕਿ ਬਾਦਲਕਿਆਂ ਨੇ ਕਸਰ ਕੋਈ ਨਹੀਂ ਛੱਡੀ, ਪਰ ਜੇਕਰ ਨਾ ਆਪਾਂ ਸੰਭਲੇ ਤਾਂ ਫਿਰ ਇਹੀ ਬਾਦਲ ਕੇ ਦੁਬਾਰਾ ਕੌਮ ਦਾ
ਸਾਰਾ ਜਿਹੜਾ ਇਹਨਾਂ ਨੂੰ ਜਾਏਗਾ। ਕੋਈ ਕਹਿ ਰਿਹਾ ਜੇ ਬਾਦਲ ਕਹਿੰਦਾ ਇਉਂ ਹੀ ਵਿਰੋਧ ਹੁੰਦਾ ਰਿਹਾ ਫਿਰ ਭਾਜਪਾ ਸੱਤਾ ਚ ਆ ਜੂ। ਕੋਈ ਕਲਪ ਰਿਹਾ ਕਿ ਇੰਨਾ ਮਾੜਾ ਹਾਲ ਤਾਂ ਸਾਡੀ ਸਾਰੀ ਜ਼ਿੰਦਗੀ 'ਚ ਨਹੀਂ ਹੋਇਆ ਜਿਵੇਂ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਇਹ ਗੱਲ ਆ ਗਈ ਕਿ ਤੱਕੜੀ ਨੂੰ ਵੋਟ ਨਹੀਂ ਪਊਗੀ। ਇੱਕ ਭਰਾ ਨੇ, ਇੱਕ ਬਜ਼ੁਰਗ ਸੱਜਣ ਨੇ ਜਦੋਂ ਇਹ ਗੱਲ ਕਹੀ ਕਿ ਮੈਂ ਇਹ ਕਦੇ ਸੋਚ ਹੀ ਨਹੀਂ ਸਕਦਾ ਸੀ ਮੇਰੀ ਜ਼ਿੰਦਗੀ 'ਚ ਇਹ ਦਿਨ ਆਉਣਗੇ, ਪਰ ਇਹਨਾਂ ਨੇ ਉਹ ਲੈ। ਇਹ ਸਾਰੇ ਕਾਸੇ ਨੂੰ ਸੋਚ ਕੇ ਵਿਚਾਰ ਕੇ ਮੈਂ ਆਪਦੇ ਦਿਲ ਦੀ ਗੱਲ ਸੰਗਤ ਨਾਲ ਸਾਂਝੀ ਕਰ ਰਿਹਾ ਕਿ ਜਿਨ੍ਹਾਂ ਨੇ ਖਾਲਿਸਤਾਨ ਦੇ ਲਈ ਹਥਿਆਰਬੰਦ ਰਾਹ ਫੜਿਆ ਹੋਇਆ ਸੀ ਉਹਨਾਂ ਨੂੰ ਕੁਝ ਨਹੀਂ ਕਹਿਣ ਜੋਗੇ। ਅਗਲਿਆਂ ਦਾ ਆਪਦਾ ਤਰੀਕਾ ਜੋ ਮਰਜ਼ੀ ਅਗਲੇ ਕਹਿ ਕਰ ਸਕਦੇ ਆ, ਕੌਮ ਦੀ ਲੜਾਈ ਲੜ ਰਹੇ ਜਿਹੜੇ ਹੋਰ ਢੰਗ ਤਰੀਕੇ ਆਪੋ ਆਪਣੇ, ਪਰ ਸਾਨੂੰ ਇਹ ਸਪੇਸ ਕੌਮ ਦੇ ਉਸ ਹਿੱਸੇ ਨੂੰ ਛੱਡਣੀ ਪਊਗੀ, ਉਸ ਹਿੱਸੇ ਲਈ ਛੱਡਣੀ ਪਊਗੀ। ਉਹਦੇ ਲਈ ਸਾਡੇ ਦਿਲ ਖੁੱਲੇ ਹੋਣੇ ਚਾਹੀਦੇ ਤੇ ਉਹਨਾਂ ਧਿਰਾਂ ਧੜਿਆ ਸ਼ਖਸੀਅਤਾਂ ਨੂੰ ਵੀ ਚਾਹੀਦਾ ਕਿ ਉਹ ਪੂਰੀ ਸਪਸ਼ਟਤਾ ਨਾਲ ਠੋਸ ਹੋ ਕੇ ਮੈਦਾਨ ਵਿੱਚ ਆਉਣ ਤੇ ਆਪਦਾ ਕੰਮ ਕਰਨ। ਇਹ ਭੁੱਲ ਜੋ ਕਿ ਬਾਦਲ ਦਲ ਵਾਲੇ ਜਿਵੇਂ ਭਾਜਪਾ ਦਾ ਇੱਕ IT ਸੈੱਲ ਆ ਜਿਹੜੇ ਭਾਜਪਾ ਦੇ ਹਿੱਤਾਂ ਲਈ ਕੰਮ ਕਰਨ, ਭਾਜਪਾ ਨਾਲ ਸੰਬੰਧਿਤ ਸਿੱਖ ਜਿਹੜੇ ਨੇ ਉਹ ਕਦੇ ਨਹੀਂ ਇਸ ਗੱਲ ਦੇ ਉੱਤੇ ਭਾਜਪਾ ਨੂੰ ਰੋਕ ਟੋਕ ਸਕਦੇ ਕਿ ਤੁਸੀਂ ਇਹਦੇ ਰਾਹੀਂ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਰਕਤਾਂ ਕਿਉਂ ਕਰਦੇ ਰਹਿੰਦੇ। ਭਾਜਪਾਈ ਸਿੱਖ ਕਦੇ ਇਹ ਗੱਲ ਨਹੀਂ ਕਰ ਸਕਦੇ। ਭਾਜਪਾ ਦੀ ਲੀਡਰਸ਼ਿਪ ਮੂਹਰੇ ਉਹ ਕਹਿੰਦੇ ਰਹਿੰਦੇ ਆ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਉਹਦਾ ਬਾਬਾ ਧੁੰਮਾ ਜੀ ਵੀ ਕਹਿੰਦੇ ਆ, ਉਹ ਮਨਿੰਦਰ ਸਿੰਘ ਸਰਸਾ ਵੀ ਕਹਿੰਦੇ। ਭਾਜਪਾ ਤੇ ਕਾਠੀ ਮਾਰ ਕੇ ਆ ਜਾਓ ਕਾਂਗਰਸ ਦੇ। ਕਾਂਗਰਸ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਵੀ ਕਦੇ ਕਾਂਗਰਸ ਦੀ ਹਾਈ ਕਮਾਂਡ ਨੂੰ ਬੀਤੇ ਦੌਰ ਵਿੱਚ ਜਾਂ ਅੱਜ ਇਹ ਨਹੀਂ ਕਦੇ ਕਿਹਾ ਕਿ ਪੰਥ ਨਾਲ ਜਾਂ ਪੰਜਾਬ ਨਾਲ ਟਕਰਾਅ ਜਿਹੜਾ ਹੈਗਾ ਜਦੋਂ ਤੁਸੀਂ ਲੈਂਦੇ ਹੋ ਸਿੱਖ ਹਿੱਤਾਂ ਦਾ ਘਾਣ ਕਿਉਂ ਕਰਦੇ ਹੋ, ਇਹ ਵੀ ਨਹੀਂ ਕਦੇ ਹੋ ਸਕੇ। ਜਿਹੜੇ ਲੀਡਰ ਆਮ ਆਦਮੀ ਪਾਰਟੀ 'ਚ ਨੇ ਇਹਨਾਂ ਤੋਂ ਨਹੀਂ ਕਦੇ ਇਹ ਸਰਿਆ ਕਿ ਪੰਥ ਨਾਲ ਵਫਾ ਕਰਨੀ ਚਾਹੀਦੀ ਆ। ਜਿਹੜੇ ਵਾਅਦੇ ਕੀਤੇ ਸੀ, ਜਿਹੜਾ ਕਿਹਾ ਸੀ ਕਿ ਬਰਗਾੜੀ ਦਾ, ਬਾਈਬਲ ਦਾ ਇਨਸਾਫ ਐ ਦੇ ਦਿਆਂਗੇ ਫਲਾਨਾ, ਉਹ ਜਿਹੜੀ ਚੁਟਕੀਆਂ ਚਟਕੀਆਂ ਵੀ ਇਹ ਕਦੇ ਉਹ ਗੱਲ ਨਹੀਂ ਹੈ। ਤੇ ਬਾਦਲ ਦਲ ਦਾ ਵੀ ਇਹੀ ਹਾਲ। ਬਾਦਲ ਦਲ ਦਾ IT ਸੈੱਲ ਜਿਹੜਾ ਸਿੱਖਾਂ ਨੂੰ ਗਾਲਾਂ ਕੱਢਣ ਲਈ, ਹੁਣ ਬੜਾ ਦੂਰ ਨਾ ਵੀ ਜਾਈਏ, ਆ ਦੋ ਗੱਲਾਂ ਤੇ ਆਪਾਂ ਚਰਚਾ ਕਰਕੇ ਆਪਾਂ ਸਮਝ ਲਈਏ। ਜਿਵੇਂ ਸਿਆਣੀ ਜਨਾਨੀ ਦੋ ਕੁ ਚੌਲ ਕੱਢ ਕੇ ਦੇਖ ਲੈਂਦੀ ਆ ਪਤੀਲੇ ਚੋਂ ਵੀ ਕਿੱਥੇ ਇੱਕ ਗੱਲ ਪਹੁੰਚੀ ਹੈ। 2 ਵਾਰੀ ਅਟੈਕ ਹੋਇਆ ਸਾਡੀ ਕੌਮ ਤੇ ਹੁਣੇ। ਇੱਕ ਵਾਰ ਉਹਨਾਂ ਨੇ ਜਿੱਦਣ ਕਿਸੇ ਨੇ ਇੱਥੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਕਿਸੇ ਨੇ ਨਿਸ਼ਾਨਾ ਬਣਾਇਆ ਤੇ ਸਾਰੇ ਭਾਰਤ ਦੇ ਮੀਡੀਆ ਨੇ, ਭਗਵੇਂ ਬ੍ਰਿਗੇਡ ਨੇ, ਮੋਦੀ ਸਰਕਾਰ ਨੇ ਇਹਦੇ ਲਈ ਸਿੱਖਾਂ ਨੂੰ ਦੋਸ਼ੀ ਗਰਦਾਨਣ ਦੇ ਲਈ ਪੂਰਾ ਟਿੱਲ ਦਾ ਜ਼ੋਰ ਲਾਇਆ। ਪੰਜਾਬ ਦੇ ਵਿੱਚ ਬੜਾ ਕੁਛ ਤੁਸੀਂ ਉਦੋਂ ਦੇਖਿਆ। ਉਦੋਂ BJP ਵਾਲੇ ਅਟੈਕ ਕਰ ਰਹੇ ਸੀ। ਹੋਰਾਂ ਦੀ ਤਾਂ ਗੱਲ ਛੱਡੋ, ਬਾਦਲ ਦਲ ਦਾ IT ਸੈੱਲ 1 ਸਕਿੰਟ ਲਈ ਵੀ ਕਦੇ ਪੰਥ ਲਈ ਨਹੀਂ ਬੋਲਿਆ ਇਹ ਸਾਡੇ ਉੱਤੇ ਕਿਉਂ ਅਟੈਕ ਹੋ ਰਿਹਾ ਜੀ ਪੰਜਾਬ ਉੱਤੇ ਪੰਥ। ਦੂਜੀ ਵਾਰ ਅੰਮ੍ਰਿਤਸਰ ਦੇ ਵਿੱਚ ਜਦੋਂ ਅਮਰੀਕਾ ਤੋਂ ਜਹਾਜ਼ ਉਤਰਿਆ ਫੌਜੀ, ਜਿਹਦੇ ਨਾਲ ਸਾਰੇ ਅਜੀਤ ਅਖਬਾਰ ਸਮੇਤ ਜਿੰਨੇ ਵੀ ਹੋਰ ਮੈਂ ਪੜ੍ਹੇ ਸਭ ਨੇ ਇਹ ਗੱਲ ਮੰਨੀ ਆ, ਐਡਮਿਟ ਕੀਤੀ ਆ, ਕਨਫਰਮ ਕੀਤੀ ਆ ਕਿ ਇਹਦਾ ਕੋਈ ਅਰਥ ਨਹੀਂ। ਇਹ ਦਿਖਾਉਣ ਲਈ ਜਹਾਜ਼ ਇੱਥੇ ਉਤਾਰਿਆ ਇੰਡੀਆ ਨੇ ਕਿ ਸਾਰੇ ਦੁਨੀਆ ਭਰ ਦੇ ਵਿੱਚ ਇਹ ਗੱਲ ਜਾਵੇ ਕਿ ਸਭ ਤੋਂ ਵੱਧ ਮਾੜੇ ਅਨਸਰ ਜਿਹੜੇ ਉਹ ਪੰਜਾਬ 'ਚ ਨੇ ਤੇ ਇਹੀ ਨੇ ਜਿਨ੍ਹਾਂ ਨੂੰ ਲਾਹ ਅਮਰੀਕਾ ਨੇ ਇੱਥੋਂ ਫਿਰ ਕੱਢ ਕੇ ਇੱਥੇ ਉੱਪੜਦਾ ਕੀਤਾ। ਇਸ ਭੈੜੀ ਨੀਤ ਤਹਿਤ ਜਦੋਂ ਇਹ ਅਟੈਕ ਹੋਇਆ ਉਦੋਂ ਵੀ BJP ਦੇ ਇਸ ਭਗਵੇਂ ਹਮਲੇ ਦੇ ਸਾਹਮਣੇ ਜਿਹੜਾ ਬਾਦਲ ਦਲ ਦਾ IT ਸੈੱਲ ਆ ਉਹ ਸੁੰਨ ਹੋਇਆ ਬੈਠਾ ਰਿਹਾ। ਜਦੋਂ ਵੀ ਕਿਤੇ
ਪੰਥ ਨੂੰ ਲੋੜ ਪੈਂਦੀ ਆ ਉਦੋਂ ਤਾਂ ਬਾਦਲ ਦਲ ਦਾ IT ਸੈੱਲ ਕਿਤੇ ਲੱਭਦਾ ਹੀ ਨਹੀਂ। ਹਾਂ, ਯਾਨੀ ਹਰਪ੍ਰੀਤ ਸਿੰਘ ਨੂੰ ਗੰਦ ਬਕਣਾ ਹੋਵੇ ਜਾਂ ਕਿਸੇ ਹੋਰ ਕੌਮੀ ਦਰਦ ਰੱਖਣ ਵਾਲੇ ਦੀ ਧੀ ਭੈਣ ਇੱਕ ਕਰਨੀ ਹੋਵੇ, ਫਿਰ ਬੀਜੇਪੀ ਦਾ IT ਸੈੱਲ ਆ ਜਿਹੜਾ ਉਹ ਵੀ ਫੇਲ ਹੋ ਜਾਂਦਾ। ਫਿਰ ਤਾਂ ਇਹ ਜਿਹੜੇ ਨੇ ਬਾਦਲ ਵਾਲੇ ਇਹ ਫੱਟੇ ਚੱਕਦੇ। ਸੋ ਇਹ ਗੱਲ ਇਸ ਕਰਕੇ ਮੈਂ ਕਰ ਰਿਹਾ ਕਿ ਸਾਡੇ ਕੌਮ ਪ੍ਰਸਤ ਪੰਥ ਪ੍ਰਸਤ ਜਿਹੜੇ ਸਿੱਖ ਸਿਆਸਤ ਦੇ ਵਿੱਚ ਆ ਕੇ ਬਾਦਲਕਿਆਂ ਦੀ ਥਾਂ ਲੈਣੀ ਚਾਹੁੰਦੇ ਹੋਣ ਕੋਈ, ਉਹਨਾਂ ਨੂੰ ਇਹ ਗੱਲ ਸੋਚਣੀ ਪਊਗੀ ਕਿ ਕੱਲੀ ਆਪਦੀ ਪਾਰਟੀ ਦੀ ਨੀਤੀ ਨਿਸ਼ਾਨੇ ਜਾਂ ਆਪਦੀ ਲੀਡਰਸ਼ਿਪ ਦੀ ਹਮਾਇਤ ਕਰਨ ਨਾਲ ਗੱਲ ਨਹੀਂ ਬਣਨੀ। ਸਾਨੂੰ ਲੋੜ ਆ ਪੰਥ ਲਈ ਕੌਮ ਲਈ ਡਟਣ ਵਾਲੀ ਸਿਆਸਤ ਦੀ। ਉਸ ਸਿਆਸਤ ਦਾ ਭੋਗ ਆ ਜਿਹੜਾ ਉਹ ਜਦੋਂ ਪੈਂਦਾ ਦਿਖਦਾ ਤਾਂ ਹਰੇਕ ਘਰ ਦੇ ਵਿੱਚ ਇੱਕ ਅੱਧਾ ਬੰਦਾ ਜ਼ਰੂਰ ਆ ਜਿਹੜਾ ਕੰਧਾਂ 'ਚ ਟੱਕਰਾਂ ਮਾਰਨ ਵਾਲਾ ਹੋਇਆ ਫਿਰਦਾ। ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਕਿਤੇ ਤਕਰੀਰ ਕੀਤੀ ਆ ਤੇ ਉਸ ਤਕਰੀਰ ਦਾ ਲੋਕਾਂ ਦੇ ਬਹੁਤ ਅਸਰ ਦਿਖ ਰਿਹਾ। ਭੜਕੇ ਹੋਏ ਨੇ, ਗੁੱਸੇ 'ਚ ਨੇ, ਪ੍ਰਤੀਕਿਰਿਆ ਵਿੱਚ ਨੇ। ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਬਾਦਲ ਦਲ ਵਾ, ਅਕਾਲੀ ਦਲ ਆ, ਇਹ ਭਗੌੜਿਆਂ ਦਾ ਦਲ ਵਾ। ਇਹ 2 ਦਸੰਬਰ ਵਾਲੇ ਹੁਕਮ ਨੂੰ ਨਹੀਂ ਮੰਨ ਰਹੇ। ਜਿਹੜੀਆਂ ਗੱਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਕਹੀਆਂ ਨੇ ਉਹਦੇ ਨਾਲ ਗਿਆਨੀ ਰਘਵੀਰ ਸਿੰਘ ਲਈ ਵਿਪਤਾ ਖੜੀ ਹੋ ਗਈ, ਕਿਉਂਕਿ ਗਿਆਨੀ ਰਘਵੀਰ ਸਿੰਘ ਜੇ ਉਹ ਗੱਲਾਂ ਨਹੀਂ ਮਨਵਾਉਣ ਵਾਲੀਆਂ ਗੱਲਾਂ ਕਰੇਗਾ ਤਾਂ ਫਿਰ ਲੋਕ ਗੱਲਾਂ ਕਰਨਗੇ ਕਿ ਗਿਆਨੀ ਜੀ, ਗਿਆਨੀ ਹਰਪ੍ਰੀਤ ਸਿੰਘ ਨੂੰ ਇਹਨਾਂ ਹੀ ਗੱਲਾਂ ਕਰਕੇ ਘਰ ਨੂੰ ਤੋਰਤਾ। ਫਿਰ ਗੱਲਾਂ ਤਾਂ ਤੁਹਾਡੇ ਬਾਰੇ ਵੀ ਕਰਨੀਆਂ ਬਣਦੀਆਂ ਨੇ ਵੀ ਤੁਸੀਂ ਗੱਲ ਕਰਦੇ ਕਿਉਂ ਨਹੀਂ। ਸੋ ਗੱਲਾਂ ਵਿੱਚੋਂ ਗੱਲ ਨਿਕਲੂਗੀ ਤੇ ਗੱਲ ਇਹ ਬਣੇਗੀ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਵਿੱਚ ਜੇਕਰ ਗਿਆਨੀ ਰਘਵੀਰ ਸਿੰਘ 2 ਦਸੰਬਰ ਵਾਲੇ ਹੁਕਮਾਂ ਦੀ ਗੱਲ ਨਹੀਂ ਕਰਦੇ ਤਾਂ ਉਹਨਾਂ ਨੂੰ ਵੀ ਲੋਕ ਪੁੱਛਣਗੇ, ਮੀਡੀਆ ਪੁੱਛੂਗਾ ਵੀ ਫੇਰ ਤੁਸੀਂ ਦੱਸੋ। ਜਿਵੇਂ ਪਿੱਛੇ ਜੇ ਤੱਕ ਇਹ ਗੱਲ ਕਹਿ ਕੇ ਛੁਟਕਾਰਾ ਹੋ ਗਿਆ ਸੀ ਕਿ ਜੀ ਮੈਸੇਂਜਰ ਆਫ ਗੋਡ ਕਿਹਨੂੰ ਕਿਹਾ, ਇਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਦੱਸ ਸਕਦੇ। ਹੁਣ ਸਿੱਧਾ ਮੀਡੀਆ ਪੁੱਛ ਸਕਦਾ ਕਿ ਜੀ ਉਹ ਤਾਂ ਕਹਿੰਦੇ ਆ ਭਗੌੜਾ ਵਾ ਅਕਾਲੀ ਦਲ, 2 ਦਸੰਬਰ ਵਾਲੇ ਹੁਕਮ ਨਹੀਂ ਮੰਨਦਾ। ਤੁਸੀਂ ਦੱਸੋ ਕੀ ਬਾਦਲ ਦਲ ਨੇ ਪੂਰੇ ਹੁਕਮ ਮੰਨ ਲਿਆ ਕਿ ਨਹੀਂ। ਦੂਜੀ ਗੱਲ ਜਿਹੜੀ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ, ਜਿਹਦੀ ਜ਼ਿਆਦਾ ਚਰਚਾ, ਕਿ ਸੁਖਬੀਰ ਸਿੰਘ ਬਾਦਲ ਬਿਲਕੁਲ ਉਵੇਂ ਕਰ ਰਿਹਾ ਹੈ ਜਿਵੇਂ ਮਸਤੇ ਹੋਏ ਹਾਥੀ ਨੂੰ ਪਹਾੜੀ ਰਾਜਿਆਂ ਨੇ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਘੇਰੇ ਮੌਕੇ ਕਿਲੇ ਦਾ ਬੂਹਾ ਭੰਨਣ ਦੇ ਲਈ ਤੋਰਿਆ ਸੀ ਤੇ ਫਿਰ ਉਹਦਾ ਟਾਕਰਾ ਭਾਈ ਬਚਿੱਤਰ ਸਿੰਘ ਨੇ 10ਵੇਂ ਪਾਤਸ਼ਾਹ ਦੇ ਥਾਪੜੇ ਨਾਲ ਕੀਤਾ ਸੀ। ਅੱਜ ਉਹੋ ਜਿਹੀ ਇੱਕ ਗੱਲ 7 ਤਵੀਆਂ ਦਾ ਦ੍ਰਿਸ਼ਟਾਂਤ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੁਣਾਈ ਆ ਕਿ ਜਿੱਦਣ ਕੋਈ ਗੁਰੂ ਦਾ ਸਿੱਖ ਇਸ ਹੰਕਾਰ ਨਾਲ ਭਰੇ ਸੁਖਬੀਰ ਬਾਦਲ ਦੇ 7 ਤਵੀਆਂ ਪਾੜ ਕੇ ਨਾਗਣੀ ਜਿਹੜੀ ਆ ਪਰੋ ਦੂਗਾ, ਉਹ ਦਿਨ ਵੀ ਆਊਗਾ। ਉਹਨੇ ਕਿਹਾ, ਗਿਆਨੀ ਹਰਪ੍ਰੀਤ ਸਿੰਘ ਨੇ, ਇਹ ਸ਼੍ਰੋਮਣੀ ਅਕਾਲੀ ਦਲ ਥੋੜਾ ਹੈ, ਇਹ ਸ਼੍ਰੋਮਣੀ ਭਗੌੜਾ ਦਲ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਥਾਪੜਾ ਲੈ ਕੇ ਕੋਈ ਬਚਿੱਤਰ ਸਿੰਘ ਆ ਗਿਆ ਨਾ, 7 ਜਿਹੜੀਆਂ ਉਹਨੇ ਕਹੀਆਂ ਸੀ ਤਵੀਆਂ, 7 ਤਵੀਆਂ ਚੀਰ ਕੇ ਤੇਰੀ ਗਿੱਚੀ ਥਾਣੀ ਬਾਹਰ ਕੱਢ ਦੂ ਆ ਕੇ। ਆ ਜਿਹੜੇ ਲੇਲੇ ਛੇਲੇ ਮਗਰ ਤੈਨੂੰ ਚੋਭਾ ਲਾ ਰਹੇ ਨੇ, ਸਭ ਤੋਂ ਪਹਿਲਾਂ ਇਹ ਰਗੜੇ ਜਾਣੇ। ਹੁਣ ਇਹਦਾ ਅਰਥ ਇਹ ਨਹੀਂ ਕਿ ਭਾਈ ਨਾਰਾਇਣ ਸਿੰਘ ਚੌੜੇ ਵਾਲੀ ਗੱਲ ਦੀ ਤਾਈਦ ਹੋ ਰਹੀ ਹੈ। ਇਹੋ ਜਿਹੀਆਂ ਗੱਲਾਂ ਇਹ ਜਥੇਦਾਰ ਵਿਚਾਰੇ ਕਿੱਥੇ ਕਰਨ ਜੋਗੇ ਨੇ, ਇਹ ਤਾਂ ਗੱਲਾਂ ਹੀ ਹੋਰ ਨੇ। ਅਸਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਵਾਲੀ ਸਾਰੀ ਤਕਰੀਰ ਨੇ ਗਿਆਨੀ ਰਘਵੀਰ ਸਿੰਘ ਲਈ ਪੰਗਾ ਖੜਾ ਕਰ।
ਜਾਂ ਤਾਂ ਗਿਆਨੀ ਰਘਵੀਰ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਬੋਲੀ ਬੋਲ ਕੇ ਅਹੁਦਾ ਗਵਾਉਣਾ ਪਊਗਾ, ਤੇ ਅਦਰਵਾਈਜ਼ ਫਿਰ ਗਿਆਨੀ ਗੁਰਬਚਨ ਸਿੰਘ ਵਾਲਾ ਕੰਮ ਜਿਹੜਾ ਉਹਦਾ ਹੋਇਆ ਪਿਆ। ਇਸੇ ਕਰਕੇ ਲੋਕ ਕਹਿ ਰਹੇ ਨੇ ਕਿ ਗਿਆਨੀ ਰਘਵੀਰ ਸਿੰਘ ਨੂੰ ਗਿਆਨੀ ਗੁਰਬਚਨ ਸਿੰਘ ਯਾਦਗਾਰੀ ਅਵਾਰਡ ਨਾਲ ਸਨਮਾਨਿਤ ਕਰਨਾ ਪੈਣਾ। ਖੈਰ, ਹੋ ਸਕਦਾ ਕੋਈ ਹੋਰ ਰਾਹ ਨਿਕਲ ਆਵੇ, ਪਰ ਅੱਜ ਜਿਹੜੀ ਸਟੇਜ ਲੱਗੀ ਸੀ ਜਿੱਥੇ ਦਲੇਰ ਸਿੰਘ ਡੋਡ ਤੇ ਮੇਜਰ ਸਿੰਘ ਤੇ ਹੋਰ ਕਈ ਜਿਹੜੇ ਸਰਗਰਮ ਸਿੱਖ ਨੇ ਉਹ ਪਹੁੰਚੇ ਹੋਏ ਸੀ, ਜਿਹੜਾ ਇਹ ਪ੍ਰੋਗਰਾਮ ਹੋਇਆ, ਇਹ ਤੋਂ ਜਿਹੜਾ ਸੁਨੇਹਾ ਮਿਲਿਆ ਉਹਦੇ ਤੋਂ ਕਈ ਭਰਾਵਾਂ ਨੂੰ ਇਹ ਆਸ ਵੱਝੀ ਆ ਕਿ ਪੰਜਾਬ ਦੇ ਵਿੱਚ ਇੱਕ ਨਰੋਈ ਸੁਚੱਜੀ ਸਿੱਖ ਸਿਆਸਤ ਜਿਹੜੀ ਕੌਮ ਨੂੰ, ਪੰਜਾਬ ਨੂੰ, ਪੰਥ ਨੂੰ ਪ੍ਰਵਾਨ ਹੋ ਸਕੇ, ਉਹਦਾ ਉਭਾਰ ਹੋ ਸਕਦਾ। ਅਸੀਂ ਵੀ ਆਸ ਕਰਦੇ ਹਾਂ ਤੇ ਸਾਡੀ ਸਾਰੀ ਕੌਮ ਨੂੰ ਵੀ ਇਹ ਆਸ ਹੋਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਖਾਲਿਸਤਾਨ ਦਾ ਜਿਹੜਾ ਨਿਸ਼ਾਨਾ ਉਹ ਤਾਂ ਸਾਰੀ ਕੌਮ ਨੇ ਉਹਦੇ ਤੱਕ ਇੱਕ ਨਾ ਇੱਕ ਦਿਨ ਪਹੁੰਚਣਾ ਹੀ ਆ, ਪਰ ਰਾਹ ਦੇ ਵਿੱਚ ਕਈ ਜਿਵੇਂ ਦਮਦਮਾ ਇੱਕ ਅੱਖਰ ਆ ਸਾਡੀ ਕੌਮ 'ਚ, ਜਿੱਥੇ ਦਮ ਲੈਂਦੇ ਹਾਂ ਅਸੀਂ, ਥੋੜਾ ਟਾਈਮ ਠਹਿਰਦੇ ਹਾਂ ਤੇ ਫਿਰ ਅੱਗੇ ਨਵੇਂ ਸਫ਼ਰ ਵੱਲ ਨੂੰ ਤੁਰਦੇ ਹਾਂ। ਸੋ ਉਸ ਤਰੀਕੇ ਨਾਲ ਹੋ ਸਕਦਾ ਕੌਮ ਦੇ ਕਿਸੇ ਹਿੱਸੇ ਨੂੰ ਲੱਗਦਾ ਹੋਵੇ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਕੁਰਸੀ ਲੈ ਕੇ ਜਾਂ ਸ਼੍ਰੋਮਣੀ ਕਮੇਟੀ ਦੀ ਕੁਰਸੀ ਲੈ ਕੇ ਪੰਜਾਬ ਦੇ ਪੰਥ ਦੇ ਹਾਲਾਤ ਸੁਧਾਰ ਸਕਦੇ ਹਾਂ, ਜਿਨ੍ਹਾਂ ਤੋਂ ਖਾਲਿਸਤਾਨ ਦਾ ਸੰਘਰਸ਼ ਜਿਹੜਾ ਉਹ ਹੋਰ ਜ਼ਿਆਦਾ ਤੇਜ਼ ਤੇ ਮਜ਼ਬੂਤ ਹੋ ਸਕਦਾ। ਉਹਨਾਂ ਲਈ ਇਹ ਮੌਕਾ ਸਭ ਤੋਂ ਖੂਬਸੂਰਤ ਆ। ਬਾਅਦ 'ਚ ਟੱਕਰਾਂ ਮਾਰੀ ਜਾਣ ਦਾ ਕੋਈ ਫਾਇਦਾ ਨਹੀਂ, ਹੁਣ ਵੇਲਾ ਸਾਂਭੋ, ਤੇ ਜਦੋਂ ਬੱਤਰ ਆਈ ਹੋਵੇ ਉਦੋਂ ਕੰਮ ਸਾਂਭੀ ਦਾ, ਅੱਗੇ ਪਿੱਛੋਂ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।